ਅਸਲਾਮੁਅਲੈਕੁਮ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਮੇਰਾ ਸੋਹਣਾ ਸ਼ਹਿਰ ਲਾਹੌਰ। ਲਾਹੌਰ ਦੇ ਇਲਾਕਾ ਜੋਹਰ ਟਾਊਨ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ। ਜਿਸ ਸ਼ਖਸੀਅਤ ਕੋ ਮੈਂ ਹਾਜ਼ਰ ਹੋਇਆ ਵਾਂ ਉਹ ਕਿਸੇ ਤਾਰਫ ਦੀ ਮੁਹਤਾਜ ਨਹੀਂ। ਤੁਸੀਂ ਮੇਰੇ ਪਿੱਛੇ ਉਹ ਸਾਈਨ ਵੀ ਦੇਖ ਰਹੇ ਹੋਗੇ। ਲਾਹੌਰ ਦੀ ਸਭ ਤੋਂ ਪੁਰਾਣੀ ਲੈਬ ਜਿੱਥੇ DNA ਕੀਤਾ ਜਾਂਦਾ ਬਰਡਸ ਦਾ, HS ਲੈਬ। ਤੇ ਜਨਾਬ ਤੁਸੀਂ ਯਕੀਨਨ ਇਸ ਸ਼ਖਸੀਅਤ ਨੂੰ ਜਾਣਦੇ ਹੋਗੇ, ਹੰਜ਼ਲਾ ਭਾਈ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਹੰਜ਼ਲਾ ਭਾਈ, ਪੰਜਾਬੀ ਵਿੱਚ ਗੁਫ਼ਤਗੂ ਹੋ ਜਾਏਗੀ ਜਨਾਬ, ਜਿਸ ਤਰ੍ਹਾਂ ਤੁਸੀਂ ਕਹੋਗੇ, ਜੋ ਸਵਾਲ ਜਿਸ ਜ਼ੁਬਾਨ 'ਚ ਪੁੱਛੋਗੇ ਉਸੇ ਜਵਾਬ ਦੇ ਦਾਂਗੇ ਸਰ। ਸਾਨੂੰ ਤੇ ਮਿੱਠੀ ਜ਼ੁਬਾਨ ਹੀ ਸਮਝ ਆਉਂਦੀ ਹੈ। ਨਹੀਂ, ਬਿਲਕੁਲ ਤੇ ਇਨਸ਼ਾਅੱਲਾ ਤਾਲਾ ਜੀ ਪੰਜਾਬੀ ਚ ਸਰ, ਗੁਫ਼ਤਗੂ ਜਿਹੜਾ ਕਰਾਂਗੇ। ਆਪਣੀ ਮਾਂ ਬੋਲੀ ਭੁੱਲ ਜੇ ਉਹਨੇ ਕੀ। ਅਸੀਂ ਤੇ ਕਲਮਾ ਵੀ ਆਪਣੀ ਮਾਂ ਤੋਂ ਪੰਜਾਬੀ 'ਚ ਹੀ ਸਿੱਖਿਆ, ਮਾਸ਼ਾਅੱਲਾ। ਪਹਿਲਾ ਲਫ਼ਜ਼ ਵੀ ਪੰਜਾਬੀ 'ਚ ਹੀ ਸਿੱਖਿਆ, ਮੁਸਲਮਾਨੀ ਕੀ ਹੁੰਦੀ ਹੈ ਪੰਜਾਬੀ 'ਚ ਹੀ ਸਿੱਖਿਆ। ਤੇ ਮੈਨੂੰ ਤੇ ਕੋਈ ਇਹਦੇ ਸ਼ਰਮ ਨਹੀਂ ਕਿ ਮੈਂ ਪੰਜਾਬੀ ਬੋਲਣਾ। ਸਰ ਥੈਂਕ ਯੂ। ਸਭ ਤੋਂ ਪਹਿਲੇ ਤੇ ਹੰਜ਼ਲਾ ਭਾਈ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਦਿੱਤਾ। ਹੰਜ਼ਲਾ ਭਾਈ, ਕੁਝ ਚੀਜ਼ਾਂ ਸੀ ਮੈਂ ਪੰਜਾਬੀ ਲੱਭੜ ਚੈਨਲ ਦੇ ਵਿਊਅਰਸ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ। ਜੀ ਜ਼ਰੂਰ। ਹੰਜ਼ਲਾ ਭਾਈ, ਮੈਂ ਸੁਣੀ ਇੱਕ ਕਹਾਵਤ ਪੰਜਾਬ ਦੇ ਵਿੱਚ, ਅਵਲ ਖੇਸ਼ਾਂ ਬਾਅਦ ਦਰਵੇਸ਼ਾਂ। ਜੀ ਬਿਲਕੁਲ। ਲੱਭੜ ਦੀ ਮਾਰਕੀਟ ਨੂੰ 2025 ਚ ਕਿੱਥੇ ਵੇਖਦੇ ਪਿਓ? ਦੇਖੋ, ਲੱਭੜ 'ਚ ਜੋ ਇੱਕ ਤੂਫਾਨੀ ਬਦਤਮੀਜ਼ੀ ਮੈਂ ਦੇਖਿਆ ਹੈ ਉਹ ਰੀਅਲਿਸਟਿਕ ਨਹੀਂ ਹੈ। ਠੀਕ ਹੈ। ਬਰਡ ਦੀ ਵਕਤੀ ਤੌਰ ਤੇ ਕੀਮਤ ਦਾ ਗਿਰ ਜਾਣਾ, ਉਹਦੇ ਵਿੱਚ ਇੱਕ ਚੀਜ਼ ਨਹੀਂ ਹੁੰਦੀ ਕਿ ਇੱਕ ਬੰਦੇ ਨੇ, ਮਤਲਬ ਗਲਤੀਆਂ ਛੋਟੀਆਂ ਛੋਟੀਆਂ ਕਈ ਤਰਫ ਹੁੰਦੀਆਂ ਨੇ। ਉਹਨਾਂ 'ਚੋਂ ਇੱਕ ਬਹੁਤ ਵੱਡਾ ਫੈਕਟਰ ਜਿਹੜਾ ਅਸੀਂ ਭੁੱਲ ਜਾਂਦੇ ਉਹ ਸਾਡੇ ਮੌਜੂਦਾ ਮੁਲਕੀ ਹਾਲਾਤ ਨੇ। ਬਿਲਕੁਲ ਠੀਕ ਹੈ। ਜਦੋਂ ਐਸਾ ਇੱਕ ਪੈਨਿਕ ਇਨਵਾਇਰਨਮੈਂਟ ਬਣਦਾ ਹੈ ਨਾ, ਤਾਂ ਫਿਰ ਲੋਕ ਕੀ ਕਰਦੇ ਨੇ, ਉਹ ਕਹਿੰਦੇ ਨੇ ਯਾਰ ਵੇਚੋ 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 ਵੇਚੋ, ਦਾਣਾ ਕਿੱਥੋਂ ਪੂਰੇ ਕਰਾਂਗੇ, ਵੇਚੋ। ਔਰ ਇੱਕ ਗੱਲ ਯਾਦ ਰੱਖਿਓ, ਦੇਖੋ ਪਾਕਿਸਤਾਨ ਦੀ ਮਾਰਕੀਟ ਜਿਹੜੀ ਹੈ ਨਾ ਉਹ ਐਡੀ ਅਨਐਕਸਪੈਕਟਡ ਹੈ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕੱਲ ਕੀ ਹੋਣਾ ਹੈ। ਬਿਲਕੁਲ ਠੀਕ ਇਹ ਜਿਸ ਤਰ੍ਹਾਂ ਡਿੱਗੀ ਹੈ, ਕੋਈ ਬੰਦਾ 1 ਮਹੀਨਾ ਪਹਿਲੇ ਨਹੀਂ ਸੀ ਕਹਿ ਸਕਦਾ ਡਿੱਗੇਗੀ। ਹਾਂਜੀ, ਬਿਲਕੁਲ ਠੀਕ ਹੈ। ਉਹ ਜਿੰਨੀ ਡਿੱਗੀ ਹੈ ਅਭੀ ਨਹੀਂ ਸੀ ਕੋਈ ਦੱਸ ਸਕਦਾ। ਠੀਕ ਇਹ ਜਦੋਂ ਉੱਠਣੀ ਹੈ, ਇਹ ਦੀਵਾਨਾ ਵਾਰ ਉੱਠਣੀ ਹੈ। ਠੀਕ ਹੈ। ਫਿਰ ਚੱਲ ਸੋ ਚੱਲ, ਚੱਲ ਸੋ ਚੱਲ। ਲੇਕਿਨ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂਗਾ ਕਿ ਦੇਖੋ, ਉਤਾਰ ਚੜਾਓ ਹਰ ਬਿਜ਼ਨਸ ਦਾ ਹਿੱਸਾ ਹੈ। ਤੁਸੀਂ ਕਦੀ ਨਹੀਂ ਕਹਿ ਸਕਦੇ ਕਿ ਮੇਰਾ ਕੋਈ ਫਲਾਣਾ ਬਿਜ਼ਨਸ ਹੈ ਉਹ ਕਦੀ ਥੱਲੇ ਨਹੀਂ ਗਿਆ ਜਨਾਬ। ਲੇਕਿਨ ਹਮੇਸ਼ਾ ਲੋਕ ਜਿਹੜਾ ਜ਼ਿਆਦਾ ਫਾਇਦਾ ਉਠਾਉਂਦੇ ਨੇ ਉਹ ਉਠਾਉਂਦੇ ਨੇ ਜਿਹੜੇ ਜੁੜੇ ਰਹਿੰਦੇ ਨੇ ਮੁਸ਼ਕਿਲ ਹਾਲਾਤ 'ਚ। ਠੀਕ ਹੈ। ਤਾਂ ਔਰ ਮੈਨੂੰ ਅੱਲਾਹ ਕੋਲੋਂ ਬੜੀ ਉਮੀਦ ਹੈ ਕਿ ਇਹ ਪੰਜੀ ਦਾ ਜਦੋਂ ਐਂਡ ਹੋ ਰਿਹਾ ਹੈਗਾ ਨਾ, ਚੀਜ਼ਾਂ ਸਟੇਬਲ ਹੋਣ ਦੀ ਤਰਫ ਜਾ ਰਹੀ ਹੋਣਗੇ। ਯਾਨੀ ਕਿ ਇਸ ਸਾਲ ਦੇ ਐਂਡ ਦੇ ਉੱਤੇ ਜੋ ਨੈਕਸਟ ਸੀਜ਼ਨ ਚ ਲੱਭੜ ਦਾ ਫਸਟ ਕਲੈਚ ਆਏਗਾ। ਮੈਂ ਤੁਹਾਨੂੰ ਫਿਰ ਦੱਸਣਾ ਕਿ ਇਹ ਇੱਕ ਐਸੀ ਅਜ਼ੰਪਸ਼ਨ ਹੈ, ਜਾਂ ਕਹਿ ਲਓ ਕਿ ਇਹ ਐਸਾ ਇੱਕ ਗੱਲ ਹੈ ਕਿ ਜਦੋਂ ਮੈਂ ਆਪਣੇ ਨਾਲੇਜ ਦੇ ਮੁਤਾਬਿਕ ਗੱਲ ਕਰ ਸਕਣਾ। ਹਕੀਕਤ 'ਚ ਕੀ ਹੋਣਾ ਇਸ ਤੋਂ ਪਹਿਲੇ ਹੋ ਜਾਏ, ਇਸ ਤੋਂ ਬਾਅਦ ਹੋ ਜਾਏ, ਅੱਲਾ ਬਿਹਤਰ ਜਾਣਦਾ ਹੈ। ਲੇਕਿਨ ਇੱਕ ਜਿਹੜੀ ਜ਼ਾਹਰੀ ਸਾਡੀ ਨਜ਼ਰ ਹੁੰਦੀ ਹੈ ਨਾ, ਠੀਕ ਹੈ, ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਣਾ ਕਿ ਉਮੀਦ ਹੈ ਵੇ, ਕਿਉਂਕਿ ਜਿੰਨਾ ਗਿਰ ਗਿਆ ਇਸ ਦਾ ਤੇ ਚਾਂਸ ਨਹੀਂ ਹੈ। ਠੀਕ ਹੋ ਗਿਆ। ਹੰਜ਼ਲਾ ਭਾਈ, ਇੱਕ ਮੈਂ ਤੁਹਾਡੀ ਵੀਡੀਓ ਦੇਖੀ ਸੀ ਜਿਹਦੇ 'ਚ ਤੁਸੀਂ ਇਹ ਫਰਮਾਇਆ ਸੀ ਕਿ ਇੱਕ ਕੰਮ ਨੇਕ ਨੀਤੀ ਦੇ ਨਾਲ ਜਿਹਦਾ ਪੂਰੇ ਪਾਕਿਸਤਾਨ ਦੇ ਐਗਰੀਕਲਚਰਸ ਨੂੰ ਫਾਇਦਾ ਹੋਏਗਾ। ਸਭ ਤੋਂ ਪਹਿਲੇ ਤਾਂ ਸਾਨੂੰ ਕੰਮ ਦੱਸੋ ਕਿ ਉਹ ਕੰਮ ਕੀ ਸੀ, ਫਿਰ ਨੈਕਸਟ ਕੁਐਸਚਨ ਨਾਲ ਚੱਲਾਂਗੇ ਕਿ ਉਹ ਕਿਉਂ ਨਾ ਹੋ ਸਕਿਆ ਦਸੰਬਰ ਵਿੱਚ। ਅੱਛਾ, ਇੱਕ ਤੇ ਸਾਡਾ ਪਲਾਨ ਸੀ ਇੱਕ ਬਹੁਤ ਵੱਡਾ ਇਵੈਂਟ ਕਰਨ ਦਾ। ਠੀਕ ਹੈ। ਤੁਸੀਂ ਕਹਿ ਲਓ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਇਵੈਂਟ ਲੱਭੜ ਦੇ ਹਵਾਲੇ ਨਾਲ ਕਹਿ ਲਓ ਕਿ ਤੁਸੀਂ ਕਰਨ ਦਾ ਪਲਾਨ ਸੀ। ਲੇਕਿਨ ਜਦੋਂ ਉਹਦੇ 'ਚ ਅਸੀਂ ਚੱਲਣਾ ਸ਼ੁਰੂ ਹੋਏ ਨਾ, ਤਾਂ ਅਸੀਂ ਫੀਲ ਕੀਤਾ ਕਿ ਯਾਰ ਜਿੰਨਾ ਪੈਸਾ, ਜਿੰਨਾ ਜ਼ੋਰ ਅਸੀਂ ਇਹਦੇ 'ਤੇ ਲਾਣੇ ਨਾ, ਉਸ ਤੋਂ ਘੱਟ ਜ਼ੋਰ ਲਾ ਕੇ ਅਸੀਂ ਇਹਨੂੰ ਦੂਸਰੀ ਤਰਫੋਂ ਅਗਰ ਮਤਲਬ ਇਹਦੀ ਸੇਲ ਨੂੰ ਵਧਾਉਣ ਦੀ ਕੋਸ਼ਿਸ਼ ਕਰੀਏ ਕਿਸੇ ਤਰੀਕੇ ਨਾਲ ਨਾ, ਤੇ ਉਹ ਜ਼ਿਆਦਾ ਬਿਹਤਰ ਰਹੇਗਾ। ਇੱਕ ਇਹ ਚੀਜ਼ ਸੀ। ਲੇਕਿਨ ਉਹ ਬਾਅਦ 'ਚ ਫਿਰ ਮਸ਼ਵਰੇ ਨਾਲ ਹੀ ਅਸੀਂ ਤੈਅ ਕਰ ਲਿਆ ਕਿ ਯਾਰ ਫਿਲਹਾਲ ਉਹ ਇਵੈਂਟ ਨਹੀਂ ਕਰਦੇ। ਫਿਰ ਤਾਂ ਅਸੀਂ ਦੇਖਿਆ ਹੈਗਾ ਕਿ ਪਿੱਛੇ ਮਤਲਬ ਸਪਲਿਟ ਇਨੋ ਜਿਹੜੇ ਨੇ ਉਹ ਖਰੀਦਦਾਰੀ ਦੀ ਹੋਈ ਕਾਫੀ ਜ਼ਿਆਦਾ, ਇੱਕ ਥੋੜੀ ਬਿਹਤਰੀ ਆਈ ਉਹਦੇ ਅੰਦਰ। ਯਾਨੀ ਕਿ ਜੋ ਪੈਸੇ ਉਧਰ ਲਗਾਣੇ ਸੀ ਫੈਂਸੀਅਰ ਕੋਲੋਂ ਬਰਡਸ ਖਰੀਦਣੇ ਸ਼ੁਰੂ ਕਰ ਦਿੱਤੇ। ਠੀਕ ਹੋ ਗਿਆ। ਅੱਛਾ, ਹੁਣ ਨੈਕਸਟ ਜਿਹੜਾ ਹੈਗਾ ਹੰਜ਼ਲਾ ਭਾਈ, ਇਸ ਟਾਈਮ ਲੋਕ ਮਤਲਬ ਕਿ ਜਿਹੜੇ ਕੋਈ 2 ਸਾਲ ਪਹਿਲੇ 3 ਸਾਲ ਪਹਿਲੇ ਆਏ ਨੇ, ਮੇਰੀ ਤੁਹਾਡੇ ਨਾਲ ਕੈਮਰੇ ਤੋਂ ਹਟ ਕੇ ਗੱਲ ਹੋ ਰਹੀ ਸੀ ਕਿ ਮੈਨੂੰ 24-25 ਸਾਲ ਹੋ ਗਏ ਨੇ ਲੱਭੜ ਬਰੀਡ ਦੇ ਵਾਸਤੇ। ਜੀ। ਮੈਂ 3-4 ਟਰਨਓਵਰ ਦੇਖੇ ਨੇ। ਤੁਸੀਂ ਮਾਸ਼ਾਅੱਲਾ ਮੇਰੇ ਤੋਂ ਵੀ ਸੀਨੀਅਰ ਬਰੀਡਰ ਹੋ ਲੱਭੜ ਦੇ। ਹੁਣ ਇਸ ਵਕਤ ਜਿਹੜੇ
ਨਿਊ ਫੈਂਸੀਅਰ 2-3 ਸਾਲ ਪਹਿਲੇ ਆਏ ਸਨ ਜਾਂ ਕੋਵਿਡ ਤੋਂ ਬਾਅਦ ਆਏ ਸਨ, ਕੋਵਿਡ 'ਚ ਆਏ ਸਨ ਕਿ ਯਾਰ ਲੱਭੜ ਲਾਓ, ਰਾਤੋਂ ਰਾਤ ਕਰੋੜਾਪਤੀ। ਇਹ ਲੱਭੜ ਦਾ ਜੋੜਾ ਬਰੀਡ ਕਰਾਓ ਤੇ ਲੱਖਾਂ ਰੁਪਏ ਜੇਬ 'ਚ ਪਾ ਲਓ। ਤੇ ਉਹਨਾਂ ਨੂੰ ਤੁਸੀਂ ਇਸ ਟਾਈਮ ਕੀ ਪੈਗਾਮ ਦੇਣਾ ਚਾਹੋਗੇ? ਉਹ ਛੱਡ ਕੇ ਚਲੇ ਜਾਣਾ ਇਸ ਹੌਬੀ ਨੂੰ, ਕਿਸੇ ਹੋਰ ਕਾਰੋਬਾਰ 'ਚ ਇਨਵੈਸਟ ਕਰ ਲੈਣ ਜਾਂ ਜੇ ਜੁੜੇ ਰਹਿਣ? ਕਾਦੀ ਸਾਹਿਬ, ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਹਮੇਸ਼ਾ ਤੋਂ ਕਹਿਣਾ, ਕਿਸੇ ਨੂੰ ਅਲਲ ਐਲਾਨ ਕਹਿਣਾ, ਕਿਸੇ ਨੂੰ ਦਬੇ ਲਫ਼ਜ਼ਾਂ 'ਚ ਕਹਿਣਾ ਕਿ ਬਰਡ ਨੂੰ ਹਮੇਸ਼ਾ ਆਪਣਾ ਸਭ ਕੁਝ ਮਤ ਬਣਾਓ। ਠੀਕ ਹੈ। ਬਰਡ ਨੂੰ ਹਮੇਸ਼ਾ ਇੱਕ ਸੈਕੰਡ ਸੋਰਸ ਆਫ ਇਨਕਮ ਦੇ ਤੌਰ ਤੇ ਰੱਖੋ, ਲੇਕਿਨ ਉਹਦੇ 'ਚ ਵੀ ਮੈਂ ਕਹਿੰਦਾ ਅਸਲ ਚੀਜ਼ ਹੈ ਬਰਡ ਨਾਲ ਮੁਹੱਬਤ। ਅਗਰ ਤੁਸੀਂ ਬਰਡ ਕੋਲ ਬੈਠ ਕੇ ਬਰਡ ਨੂੰ ਦੇਖ ਕੇ ਅਗਰ ਤੁਹਾਨੂੰ ਖੁਸ਼ੀ ਨਹੀਂ ਮਿਲਦੀ, ਅਗਰ ਤੁਹਾਨੂੰ ਬਰਡ ਕੋਲ ਬੈਠ ਕੇ ਸਿਰਫ ਬਰਡ 'ਚ ਪੈਸੇ ਨਜ਼ਰ ਆਉਂਦੇ ਨੇ, ਫਿਰ ਉਹ ਤੁਹਾਡੇ ਵਾਸਤੇ ਠੀਕ ਕੰਮ ਨਹੀਂ ਹੈ। ਬਿਲਕੁਲ ਸਹੀ। ਠੀਕ ਹੈ, ਕਿਉਂਕਿ ਇਹਦੀ ਪ੍ਰੈਡਿਕਸ਼ਨ ਕੋਈ ਨਹੀਂ ਕਰ ਸਕਦਾ ਕਿ ਇਹ ਬਰਡ ਨੇ ਚੱਲਣਾ ਕਿ ਨਹੀਂ ਚੱਲਣਾ, ਜ਼ਿੰਦਾ ਰਹਿਣਾ ਕਿ ਨਹੀਂ ਰਹਿਣਾ, ਲਾਈਫ ਸਟਾਕ ਦੇ ਕਿਸੇ ਕੰਮ 'ਚ ਵੀ ਅੰਡਾ ਆਣਾ ਕਿ ਨਹੀਂ ਆਣਾ, ਅੰਡੇ 'ਚੋਂ ਬੱਚਾ ਨਿਕਲਿਆ ਕਿ ਨਹੀਂ ਨਿਕਲਦਾ, ਕਿਸੇ ਕੋਲ ਕੋਈ ਗਰੰਟੀ ਨਹੀਂ। ਠੀਕ ਹੈ। ਹਾਂ, ਜਿਨ੍ਹਾਂ ਨੇ ਕਰੋੜਾਂ ਰੁਪਿਆਂ ਦੇ ਐਨਾਲਿਸਿਸ ਕੀਤੇ ਉਹ ਗਲਤ ਕੀਤੇ, ਜਿਨ੍ਹਾਂ ਨੇ ਲੋਕਾਂ ਨੂੰ ਇਹ ਤਸਵੀਰ ਦਿਖਾਈ ਉਹਨਾਂ ਨੇ ਗਲਤ ਕੀਤਾ, ਉਹ ਸ਼ੁਰੂ 'ਚ ਹੀ ਗਲਤ ਹੋਇਆ। ਜਿਨ੍ਹਾਂ ਨੇ ਕੀਮਤਾਂ ਆਰਟੀਫਿਸ਼ੀਅਲ ਚਾੜੀਆਂ ਉਹਨਾਂ ਨੇ ਗਲਤ ਕੀਤਾ ਕਿ ਦੁਨੀਆ 'ਚ ਕੀਮਤ ਚੱਲ ਰਹੀ ਹੈ ਸਪੋਜ਼ 10,000, ਇੱਥੇ 2 ਲੱਖ ਦੀ ਕੀਮਤ ਚੱਲ ਰਹੀ ਹੈ। ਉਹਦੀ ਵਜ੍ਹਾ ਤੋਂ ਆ ਕੇ ਫਿਰ ਕੀ ਹੋਇਆ ਕਿ ਜਿਹੜੇ ਉੱਤੇ ਲਾਟ ਸੀ ਨਾ ਉਹਨਾਂ ਦੇ ਆਪਣੇ ਬਰਡ ਵੇਚ ਲਈਏ, ਜਦੋਂ ਥੱਲੇ ਗਿਆ ਤੇ ਰੁਲ ਗਿਆ। ਉਹਦੀ ਵਜ੍ਹਾ ਤੋਂ ਕੀ ਹੋਇਆ ਕਿ ਜਿਹੜੇ ਜੂਨੀਅਰ ਫੈਂਸੀਅਰ ਸਨ ਉਹਨਾਂ ਦੇ ਦਿਲ 'ਚੋਂ ਮਿਊਟੇਸ਼ਨ ਦੀ ਮੁਹੱਬਤ, ਅਹਿਮੀਅਤ ਖਤਮ ਹੋ ਗਈ। ਬਿਲਕੁਲ ਠੀਕ ਹੈ। ਉਹ ਕਹਿੰਦੇ ਨੇ ਯਾਰ ਇਹਦੇ 'ਚ ਹੀ ਰਵੋ, ਤੁਸੀਂ ਅਲਬਾਈਨੋ 'ਚ ਹੀ ਰਵੋ ਤੇ ਇਹਦੇ 'ਚ ਹੀ ਰਵੋ, ਇਹ ਕਮਰਸ਼ੀਅਲ ਬਰਡ ਜਿਹੜਾ ਹੈ ਨਾ ਜਨਾਬ ਚਲੋ ਵਿਕ ਤੇ ਜਾਂਦਾ ਨਾ, ਅਸੀਂ ਕਿੱਥੇ ਮਿਊਟੇਸ਼ਨਾਂ ਦਾ ਕੰਮ ਹੈ। ਉਹ ਜਿਹੜਾ ਉਸ ਵਕਤ 'ਚ ਬਹੁਤ ਤੇਜ਼ ਜਿਹੜੀਆਂ ਡੀਲਾਂ ਚੱਲੀਆਂ ਨੇ ਨਾ, ਜਾਂ ਤੇਜ਼ ਉਹਦੀ ਹਾਈਪ ਕ੍ਰੀਏਟ ਹੋਈ ਹੈ ਨਾ, ਉਹਦੇ 'ਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ। ਲਿਹਾਜ਼ਾ ਮੈਂ ਅੱਜ ਵੀ ਇਸ ਚੀਜ਼ ਤੇ ਕਾਇਮ ਹਾਂ। ਦੇਖੋ ਇਹ ਬਰਡ ਖੂਬਸੂਰਤ ਹੈ, ਇਹਦੇ ਅੰਦਰ ਬਹੁਤ ਸਾਰੀ ਮਿਊਟੇਸ਼ਨਾਂ ਨੇ, ਬਹੁਤ ਸਾਰੀ ਵਰਕਿੰਗ ਹੈ। ਸਾਨੂੰ ਯਾਦ ਹੈ ਪਹਿਲੇ ਬੈਠ ਕੇ ਵੇਖਣੇ ਉਸ ਯਾਰ ਅਗਲੇ ਸਾਲ ਇਹਦਾ ਪੈਰ ਇਹਨੂੰ ਮੈਂ ਇਹਦੇ ਨਾਲ ਲਾ ਕੇ ਤੇ ਇਹ ਚੀਜ਼ ਬਣਾਉਣੀ ਹੈ, ਕਈ ਸਾਲ ਮਿਹਨਤ ਕਰਨੇ ਸਾਂ। ਹੁਣ ਬਣੀ ਬਣਾਈ ਚੀਜ਼, ਉਹ ਕਹਿੰਦਾ ਜੀ ਐਨੇ ਦਾ, ਯੂਰਪੀ ਮਾਲ ਐਨੇ ਦਾ, ਉਹ ਕਹਿੰਦਾ ਫਿਲਪਾਈਨ ਦਾ ਮਾਲ ਐਨੇ ਦਾ, ਉਹ ਕਹਿੰਦਾ ਸਾਊਥ ਅਫਰੀਕਾ ਦਾ ਮਾਲ ਐਨੇ ਦਾ। ਉਹ ਚੀਜ਼ ਹੀ ਖਤਮ ਹੋ ਗਈ, ਸਾਰੀ ਦੌੜ ਪਿੱਛੇ ਪੈਸੇ ਲੱਗ ਗਈ। ਜੋ ਦੇਖਿਆ ਕਿ ਪੈਸਾ ਨਿਕਲ ਗਿਆ, ਇੱਕ ਤੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਠੀਕ ਹੈ। ਵੀ ਸ਼ੇਖ ਨੇ ਤਾਂ ਤੁਹਾਨੂੰ ਇੱਕ ਰਾਸਤਾ ਦਿਖਾਇਆ ਹੈ, ਕभी ਐਕਟੀਵਿਟੀ ਦੱਸੀ ਹੈ, ਇਹ ਚੀਜ਼ਾਂ ਪੋਸੀਬਲ ਨੇ ਜੀ। ਫਿਰ ਉਹਦੇ ਅੰਦਰ ਇਹ ਨਹੀਂ ਸੀ ਉਹਨੇ ਕਿਹਾ ਜੀ ਇਹ ਚੀਜ਼ਾਂ ਲਾ ਕੇ ਤੇ ਸੌਂ ਜਾਓ। ਉਹਦੇ ਪਿੱਛੇ ਮਿਹਨਤ ਵੀ ਹੈ, ਤੁਸੀਂ ਆਪਣਾ ਨਾਮ ਵੀ ਬਣਾਉਣਾ ਹੈ। ਤੁਹਾਨੂੰ ਕੋਈ ਜਾਣਦਾ ਨਹੀਂ, ਤੁਹਾਡੇ ਘਰ ਕਿਸੇ ਨਾ ਕਿਸੇ ਨੂੰ ਇਲਹਾਮ ਹੋਣਾ ਕਿ ਤੁਹਾਨੂੰ ਪਰਿੰਦਾ ਲੈਣਾ ਹੈਗਾ। ਦੂਸਰਾ, ਉਹ ਲੋਕ ਪਰਿੰਦਾ ਲਾ ਕੇ ਸਮਝਦੇ ਸਨ ਕਿ ਜਨਾਬ ਇਹ ਪਰਿੰਦਾ ਲਾ ਲਿਆ, ਹੁਣ ਜੈਸੀ ਅੰਡੇ 'ਚੋਂ ਬੱਚਾ ਨਿਕਲਿਆ ਤੇ ਲੈਣਾ ਘਰ ਦੇ ਬਾਹਰ ਲੱਗੀਆਂ ਹੋਣੀਆਂ ਨੇ। ਐਸਾ ਨਹੀਂ ਹੁੰਦਾ। ਇਹਦੇ 'ਚ ਕਾਫੀ ਮਿਹਨਤ ਹੈ। ਤੁਹਾਡਾ ਇੱਕ ਤੇ ਬਰਡ ਨਾਲ ਲਗਾਓ, ਬਰਡ ਦੀ ਬੇਸਿਕ ਨੌਲੇਜ ਤੁਹਾਡੇ ਕੋਲ ਹੋਣਾ ਚਾਹੀਦਾ। ਤੁਹਾਡਾ ਜਿਹੜੀ ਇਸ ਫਰਟਰਨਿਟੀ ਹੈ ਇਹਦੇ ਅੰਦਰ ਇੱਕ ਅੱਛਾ ਤਾਲੁਕ ਹੋਣਾ ਚਾਹੀਦਾ ਲੋਕਾਂ ਦੇ ਨਾਲ, ਤੇ ਫਿਰ ਤੁਸੀਂ ਲੋਕਾਂ ਦਾ ਭਲਾ ਕਰੋ, ਲੋਕਾਂ ਦੇ ਨਾਲ ਸ਼ੇਅਰ ਕਰੋ, ਨੌਲੇਜ ਸ਼ੇਅਰ ਕਰੋ, ਫਿਰ ਜਾ ਕੇ ਇੱਕ ਕਹਿ ਲਓ ਕਿ ਇੱਕ ਸਿਸਟਮ ਸਟਾਰਟ ਹੁੰਦਾ ਕਿ ਤੁਹਾਡੇ ਐਕਸਟਰਾ ਬਰਡ ਵਿਕਦੇ ਨੇ, ਤੁਹਾਨੂੰ ਐਕਸਟਰਾ ਮਨੀ ਮਿਲਦੀ ਹੈ। ਇਹ ਜਿਹੜਾ ਇਹਨਾਂ ਡਬਲ ਸ਼ਾਹ ਵਾਲੀ ਸਕੀਮ ਚਲਾਈ ਨਾ, ਇਹ ਗਲਤ ਕੰਮ ਕੀਤਾ ਇਹਨਾਂ ਨੇ। ਲਿਹਾਜ਼ਾ ਜਿਹੜੇ ਉਹ ਬੰਦੇ ਜਿਹੜੇ ਸ਼ੌਕੀਨ ਸਨ ਅੱਜ ਵੀ, ਉਹਨਾਂ ਨੂੰ ਕੋਈ ਮਸਲਾ ਨਹੀਂ। ਮੇਰੇ ਘਰ ਅੱਜ ਵੀ ਉਂਝ ਹੀ ਬਰਡ ਉੱਡ ਰਹੇ ਨੇ, ਉਂਝ ਹੀ ਦਾਣਾ ਖਾ ਰਹੇ ਨੇ, ਉਂਝ ਹੀ ਬਿਹਤਰੀਨ। ਮੈਂ ਅੱਜ ਵੀ ਆਪਣੇ ਸ਼ੌਕ ਦੇ ਮੁਤਾਬਿਕ ਬਰੀਡ ਕਰਵਾ ਰਿਹਾ। ਇਹ ਸਾਹਮਣੇ ਮੁਹੰਮਦ ਅਸ਼ਰ ਸਦੀਕੀ ਸਾਹਿਬ ਬੈਠੇ ਦੇ ਨੇ, ਬਹੁਤ ਮਾਸ਼ਾਅੱਲਾ ਪੁਰਾਣੇ ਮਜੇ ਦੇ ਇੱਕ ਬਰੀਡਰ ਨੇ। ਠੀਕ ਹੈ, ਇਹਨਾਂ ਨਹੀਂ ਉਡਾਏ ਬਰਡ ਜਾਂ ਕੱਢੇ ਬਰਡ। ਠੀਕ ਹੈ, ਮੈਂ ਐਸੇ ਬਰਡ ਵੀ ਬੰਦੇ ਵੀ ਦੇਖਿਆ ਜਿਨ੍ਹਾਂ ਦੀ ਤੰਗ ਆ ਕੇ ਮੈਂ ਬਰਡ ਹੀ ਉਡਾ ਰਿਹਾ। ਉਹਨੂੰ ਬਰਡ ਜਿਹੜਾ ਕੈਪਟਿਵਿਟੀ ਦਾ ਬਰਡ ਹੈ। ਮੈਂ ਰੀਅਲੀ ਸੌਰੀ ਤੁਹਾਡੀ ਗੱਲ ਕੱਟ ਰਿਹਾ ਵਾਂ। ਉਹ ਅਗਰ ਤੁਸੀਂ ਜੋ ਗੱਲ ਕਰ ਰਹੇ ਹੋ ਕਿ ਲੋਕਾਂ ਨੇ ਬਰਡ ਉਡਾਏ, ਉਹ ਇਹ ਵੀ ਤਾਂ ਹੋ ਸਕਦਾ ਹੈ ਕਿ ਕਿਸੇ ਹੋਰ ਬਰਡ ਵਾਲੇ ਲੱਭੜ ਨੂੰ ਖਰਾਬ ਕਰਨ ਵਾਸਤੇ ਦਿਖਾ ਰਹੇ ਹੋਣਗੇ ਜੀ ਅਸੀਂ ਇਹ ਬਰਡ ਉਡਾ ਰਹੇ ਹਾਂ। ਸਰ ਮਸਲਾ ਇਹ ਨਹੀਂ ਹੈ। ਮਸਲਾ ਇਹ ਵੇ ਉਹ ਇੱਕ ਜਾਨਦਾਰ ਚੀਜ਼ ਹੈ ਔਰ ਉਹ ਕੈਪਟਿਵਿਟੀ ਦਾ ਬਰਡ ਹੈ। ਉਹ ਆਮ ਵਾਈਲਡ ਦਾ ਬਰਡ, ਵਾਈਲਡ ਦੇ ਉਹ ਸਰਵਾਈਵ ਹੀ ਨਹੀਂ ਕਰ ਸਕਦਾ। ਬਿਲਕੁਲ ਠੀਕ। ਉਹ 100% ਮਰੇਗਾ। 100%। ਮੈਨੂੰ ਪਤਾ ਹੈ ਕਿ ਮੈਂ ਇਹ ਚੀਜ਼ ਬਾਹਰ ਕੱਢਾਂਗਾ, ਜਾਨਦਾਰ ਚੀਜ਼ ਹੈ, ਇਹ ਸਰਦੀ 'ਚ ਮਰ ਜਾਏਗੀ, ਇਹਨੂੰ ਕਾਂ ਖਾ ਜਾਣਗੇ, ਮੈਂ ਅੱਲਾ ਨੂੰ ਜਵਾਬ ਨਹੀਂ ਦੇਣਾ। ਸਹੀ। ਉਹ ਹਦੀਸ ਭੁੱਲ ਗਏ ਬਿੱਲੀ ਵਾਲੀ, ਜਿਹਨੇ ਬਿੱਲੀ ਨਾਲ ਜ਼ਿਆਦਤੀ ਕੀਤੀ। ਸਰ ਅਸੀਂ ਜ਼ਿਆਦਤੀ ਜਾਨਦਾਰ ਚੀਜ਼ ਨਾਲ ਤੁਸੀਂ ਜ਼ਿਆਦਤੀ ਨਹੀਂ ਕਰ ਸਕਦੇ। ਉਹ ਬਹੁਤ ਵੱਡੀ ਜ਼ਿਆਦਤੀ ਸੀ।
ਅਗਰ ਤੁਸੀਂ ਇੱਕ ਚੀਜ਼ ਨਹੀਂ ਉਹਨੂੰ ਚਲਾ ਸਕਦੇ, ਉਹਨੂੰ ਅੱਛੇ ਤਰੀਕੇ ਨਾਲ ਕਿਸ ਨੂੰ ਗਿਫਟ ਕਰ ਦਿਓ, ਕੁਝ ਵੀ ਕਰ ਲਓ। ਲਿਹਾਜ਼ਾ ਐਸੇ ਲੋਕ ਜਿਹੜਾ ਜਾਨ ਦਾ ਵੀ ਮਤਲਬ ਲੈਣ ਤੋਂ ਪਰਵਾਹ ਨਾ ਕਰਨ, ਉਹਨਾਂ ਸਿਰਫ ਬਰਡ ਵਿਕ ਕੇ ਪੈਸੇ ਆਣਗੇ ਤਾਂ ਫਿਰ ਬਰਡ ਖੂਬਸੂਰਤ ਹੈ, ਜੇ ਬਰਡ ਨਾ ਵਿਕਿਆ, ਦਾਣਾ ਪਾਣਾ ਪੈ ਗਿਆ ਤੇ ਫਿਰ ਉਹ ਬਾਹਰ ਉਡਾ ਦੇਣਗੇ। ਇਹ ਜ਼ਿਆਦਤੀ ਹੈ। ਬਿਲਕੁਲ ਠੀਕ ਹੈ। ਐਸੇ ਲੋਕਾਂ ਨੂੰ ਨਹੀਂ ਆਉਣਾ ਚਾਹੀਦਾ, ਇਸ ਹੌਬੀ 'ਚ ਨਹੀਂ ਆਉਣਾ ਚਾਹੀਦਾ ਹੈਗਾ। ਹੰਸਲਾ ਭਾਈ, ਨੈਕਸਟ ਤੁਸੀਂ ਦੱਸਿਆ ਕਿ 2025 ਦੇ ਆਖਿਰ ਤੇ ਇੱਕ ਆਪਣੇ ਅੰਦਾਜ਼ੇ ਦੇ ਮੁਤਾਬਕ, ਬਾਕੀ ਅੱਲਾਹ ਤਾਲਾ ਨੂੰ ਇਲਮ ਹੈਗਾ ਕਿ ਪਹਿਲੇ ਵੀ ਹੋ ਸਕਦਾ, ਬਾਅਦ 'ਚ ਵੀ ਹੋ ਸਕਦਾ। ਸਰ ਦੇਖੋ ਮੈਂ ਲੋਕਾਂ ਨੂੰ ਜੀ ਕਮਰਸ਼ੀਅਲ ਬਰਡ ਜਾਂ ਅਲਬਾਈਨੋ ਰੈਡ ਆਈਜ਼ ਹੈ ਜਾਂ ਕਰੀਮਿਨੋ ਹੈਗਾ, ਜਿਨ੍ਹਾਂ ਦਾ 30,000 35,000 ਦਾ ਕਰੀਮਿਨੋ ਇਸ ਟਾਈਮ 1500 2000 ਰੁਪਏ ਤੇ ਆ ਗਿਆ, ਉਹਨਾਂ ਨੂੰ ਐਕਵਾਈਨੋ ਜਾਂ ਯੈਲੋ ਫੇਸ ਵੱਲ ਉਧਰ ਜਾਣਾ ਚਾਹੀਦਾ ਹੈਗਾ। ਦੇਖੋ ਇਸ ਮੁਲਕ ਦੇ ਜਿਹੜੇ ਲੋਕ ਇਸ ਹੌਬੀ 'ਚ ਆਏ ਲੱਭੜ ਦੀ, ਮੇਰੇ ਤੋਂ ਜ਼ਿਆਦਾ ਤੁਸੀਂ ਲੋਕਾਂ ਨੂੰ ਮਿਲਦੇ ਹੋ, ਉਹਨਾਂ ਦੀ ਤਬੀਅਤ ਤੋਂ ਤੁਸੀਂ ਜ਼ਿਆਦਾ ਬਿਹਤਰ ਵਾਕਿਫ ਹੈਗੇ ਹੋ। ਹੁਣ ਜਿਨ੍ਹਾਂ ਨੇ ਯੈਲੋ ਫੇਸ ਲਗਾਇਆ ਹੈ ਜਾਂ ਐਕਵਾ ਲਗਾਇਆ, ਬੇਸ਼ੱਕ ਸ਼ੌਕ ਦੀ ਖਾਤਰ ਲਗਾਇਆ ਹੈ। ਜਿਹੜੇ ਉਹ ਸਨ ਕਮਰਸ਼ੀਅਲ ਵਾਲੇ, ਉਹਨਾਂ ਨੂੰ ਇਸ ਪਾਸੇ ਜਾਣਾ ਚਾਹੀਦਾ ਕਿ ਫਿਲਹਾਲ ਕਾਦੀ ਸਬਰ ਸਾਹਿਬ, ਕਰਨਾ ਚਾਹੀਦਾ? ਇਸ ਸਵਾਲ ਦਾ ਜਵਾਬ ਕੋਈ ਵੀ ਨਹੀਂ। ਰੀਜ਼ਨ ਦੱਸਾਂ, ਕਿਉਂਕਿ ਜਦੋਂ ਮੈਨੂੰ ਬਰਡ ਦਾ ਸ਼ੌਕ ਪੈਦਾ ਹੋਇਆ ਨਾ, ਮੈਂ ਰਾਤ ਦੇ 2-2 ਵਜੇ ਤੱਕ ਲੋਕਾਂ ਦੇ ਘਰ ਜਾਣਾ ਸਾਂ। ਮੁਹੱਬਤ, ਜੁਸਤਜੂ ਔਰ ਇਸ਼ਕ ਇਨਸਾਨ ਨੂੰ ਦੌੜਾਉਂਦਾ ਹੈ ਕਿ ਇਹ ਪਾਵਾਂ ਕਿ ਨਾ ਪਾਵਾਂ। ਉਹ ਡਿਪੈਂਡ ਕਰਦਾ ਉਹਦੀ ਮੁਹੱਬਤ ਕਿੰਨੀ ਉਹਦੇ ਨਾਲ, ਉਹਦੇ ਕੋਲ ਬਜਟ ਉਹਦਾ ਹੈ ਕਿ ਨਹੀਂ ਹੈ। ਅਗਰ ਤੁਹਾਡੇ ਮੁਹੱਬਤ ਇੰਨੀ ਹੈ ਕਿ ਤੁਸੀਂ ਉਹਦੀ ਕੇਅਰ ਕਰ ਸਕਦੇ ਹੋ, ਤੁਹਾਡਾ ਬਜਟ ਇੰਨਾ ਹੈ, ਆਪਣੇ ਬੱਚਿਆਂ ਤੋਂ ਆਪਣੀ ਜਿਹੜੇ ਜ਼ਰੂਰੀਆਤ ਤੁਹਾਡੇ ਨੇ ਉਸ ਤੋਂ ਜ਼ਿਆਦਾ ਹੈ, ਤਾਂ ਮੈਂ ਕਹਿੰਦਾ ਖੁੱਲ੍ਹ ਕੇ ਲਾਓ। ਯਾਨੀ ਕਿ ਸ਼ੌਕ ਵਾਸਤੇ ਲਗਾਓ। ਮੈਂ ਕਹਿੰਦਾ ਖੁੱਲ੍ਹ ਕੇ ਲਾਓ, ਕਿ ਪਾਗਲਾਂ ਦੀ ਤਰ੍ਹਾਂ ਨਾ ਲਾਓ। ਠੀਕ ਹੈ। ਮੈਂ ਅੱਜ ਤੱਕ ਮੈਂ ਜ਼ਿੰਦਗੀ 'ਚ ਇੱਕ ਡਨ ਫੈਲੋ ਖਰੀਦਿਆ। ਮੈਂ ਡਨ ਫੈਲੋ ਦੇ ਜੋੜੇ ਖਰੀਦ ਕੇ ਤੇ ਉਹਦੇ ਬੱਚੇ ਵੇਚਣ ਵਾਸਤੇ ਨਹੀਂ ਗਈ। ਮੈਂ ਇੱਕ ਡਨ ਫੈਲੋ ਖਰੀਦਿਆ, ਉਹ ਤੋਂ ਆਪਣੇ ਲੈਣਾ ਬਣਾ ਕੇ ਤੇ ਉਹੀ ਚਲਾਈਆਂ। ਮੈਂ ਵਾਈਲਡ ਟਾਈਪ ਖਰੀਦੇ, ਮੈਂ ਦੂਸਰੇ ਖਰੀਦੇ, ਮੈਂ ਐਨੇ ਖਰੀਦੇ ਕਿ ਮੈਂ ਵਰਕਿੰਗ ਕਰਕੇ ਅੱਗੇ ਜਾ ਸਕਾਂ। ਯਾਨੀ ਕਿ ਮਿਹਨਤ ਕਰਕੇ 2-3 ਸਾਲ ਦੀ ਵਰਕਿੰਗ ਤੋਂ ਬਾਅਦ ਮੈਨੂੰ ਅੱਜ ਤੱਕ ਕੋਈ ਲਾਸ ਨਹੀਂ ਬਰਡ 'ਚ। ਹੁਣ ਜਿਹੜਾ 1 ਕਰੋੜ ਰੁਪਇਆ ਬਰਡ 'ਚ ਸੁੱਟ ਕੇ ਤੇ ਉਹ ਕਹੇਗਾ ਜੇ ਟਗਾ ਟੈਂਡ ਹੋ ਗਿਆ ਵੀ ਤੁਹਾਨੂੰ ਕਿੰਨੇ ਕਿਹਾ ਸੀ ਤੁਸੀਂ ਪੈਸੇ ਪਾਓ। ਸਰ ਮਾਜ਼ਰਤ ਨਾਲ ਕੁਛ ਐਸੇ 2 ਨੰਬਰ ਇੱਥੇ ਲੋਕ ਬੈਠੇ ਦੇ ਨੇ ਜਿਨ੍ਹਾਂ ਨੂੰ ਕੋਈ ਗਰਜ਼ ਨਹੀਂ ਕਿ ਤੁਹਾਡਾ ਮਾਲ ਕਿਸ ਤਰ੍ਹਾਂ ਡੁੱਬਦਾ ਹੈ, ਡੁੱਬ ਜਾਏਗਾ। ਉਹ ਤੁਹਾਨੂੰ ਕਹਿਣਗੇ ਹਾਂ ਜੀ ਕਿੰਨੇ ਪੈਸੇ ਨੇ, 10 ਲੱਖ, ਨਹੀਂ 20 ਲੱਖ ਲਿਆ। ਤੇ ਤੁਹਾਡੀ ਕੋਲ ਉਹ ਤੁਹਾਨੂੰ ਚੀਜ਼ਾਂ ਚੁਕਾ ਦੇਣਗੇ ਜਿਹੜੀਆਂ ਮਾਰਕੀਟ ਤੁਸੀਂ ਵੇਚ ਵੀ ਸਕੋ। ਉਹਨੂੰ ਵੀ ਪਤਾ ਹੈ ਕਿ ਚੀਜ਼ਾਂ ਤੁਹਾਡੇ ਕੋਲ ਨਹੀਂ ਵਿਕਣੀਆਂ, ਉਹ ਤੁਹਾਨੂੰ ਫੇਰ ਵੀ ਲਗਵਾ ਦੇਗਾ। ਇਹ ਪਿਓਰਲੀ ਬੇਈਮਾਨੀ ਹੈ, ਪਿਓਰਲੀ ਜ਼ਿਆਦਤੀ ਹੈ। ਹੁਣ ਨੈਕਸਟ ਕੋਈ ਫਿਊਚਰ ਦੇ ਵਿੱਚ ਕੋਈ ਪਲੈਨਿੰਗ ਹੈ ਸੀਨੀਅਰ ਬਿਲਡਰਸ ਆਦਿ ਕਿ ਕੋਈ ਬੈਠ ਕੇ ਕੋਈ ਸਿਰ ਜੋੜ ਕੇ? ਕੁਝ ਅਰਸਾ ਪਹਿਲੇ ਮੇਰੇ ਖਿਆਲ ਨਾਲ 2023 ਦੇ ਨਵੰਬਰ ਵਿੱਚ ਇੱਕ ਐਗਰੀਕਲਚਰ ਪ੍ਰੋਗਰਾਮ ਕਰਵਾਇਆ ਗਿਆ ਸੀ ਤੇ ਉਹਦੇ ਤੁਹਾਡੇ ਨਾਲ ਵੀ ਮੁਲਾਕਾਤ ਹੋਈ ਸੀ, ਮੈਂ ਵੀ ਉੱਥੇ ਹਾਜ਼ਰ ਸਾਂ। ਸਭ ਨੂੰ ਇਕੱਠਾ ਕੀਤਾ ਗਿਆ ਸੀ। ਲੋਕ ਇਕੱਠੇ ਹੁੰਦੇ ਨਜ਼ਰ ਨਹੀਂ ਆ ਰਹੇ। ਇਹਨਾਂ ਨੂੰ ਕਿਆ ਇਕੱਠਾ ਕਰਨਾ ਚਾਹੀਦਾ, ਸਮਝਾਉਣਾ ਚਾਹੀਦਾ? ਸਿਰਫ ਲੱਭੜ ਦੀ ਮਾਰਕੀਟ ਤੇ ਇਸ ਟਾਈਮ ਸਲੋ ਨਹੀਂ ਗਈ। ਮਤਲਬ ਕਿ ਅਕਸਰ ਮੈਂ ਜੈਸਾ ਤੁਸੀਂ ਵੀਡੀਓ ਦੇ ਸ਼ੁਰੂ 'ਚ ਕਿਹਾ ਕਿ ਜੀ ਇੱਕ ਬਦਤਮੀਜ਼ੀ ਕੀਤੀ ਗਈ ਸੋਸ਼ਲ ਮੀਡੀਆ ਦੇ ਉੱਤੇ, ਅਲਬਾਈਨੋ ਰੈਡ ਆਈਜ਼ ਦੀ ਤਸਵੀਰ ਲਗਾ ਕੇ ਤੇ ਉੱਥੇ ਲਿਖ ਦਿੱਤਾ ਗਿਆ ਜੀ 100 ਰੁਪਏ ਪਰ kg ਇਸ ਸਾਲ ਵਿਕੇਗਾ। ਮੈਕਸਿਮਮ 15,000 ਰੁਪਏ ਤੱਕ ਗਿਆ ਅਲਬਾਈਨੋ ਰੈਡ ਆਈਜ਼। ਰੈਡ ਪਾਈ ਡਵ ਤੇ 60-65,000 ਰੁਪਏ ਤੱਕ ਜੋੜਾ ਗਿਆ। ਇਸ ਟਾਈਮ 1,200 ਰੁਪਏ ਦਾ ਜੋੜਾ ਵਿਕਦਾ ਪਿਆ ਇਤਵਾਰ ਬਾਜ਼ਾਰਾਂ ਦੇ ਵਿੱਚ। 400-500 ਰੁਪਏ ਦਾ ਡਾਇਮੰਡ ਪਾਈਡ ਦਾ ਜੋੜਾ ਵਿਕਦਾ ਪਿਆ। ਸਿਰਫ ਲੱਭੜ ਦੀ ਮਾਰਕੀਟ ਤੇ ਥੱਲੇ ਨਹੀਂ ਗਈ, ਫਾਊਂਡ ਜਾਵਾ ਇਸ ਟਾਈਮ 800,000 ਰੁਪਏ ਦਾ। ਸਰ ਮੈਂ ਇਹ ਕਹਿਣਾ, ਦੇਖੋ ਕਾਦਰੀ ਸਾਹਿਬ, ਤੁਸੀਂ ਬਰੀਡ ਕਰਵਾ ਰਹੇ ਹੋ ਲੱਭੜ ਜਾਂ ਕੋਈ ਬਰਡ ਬਰੀਡ ਕਰਵਾ ਰਹੇ ਹੋ, ਸਭ ਤੋਂ ਪਹਿਲਾਂ ਅਸੂਲ ਯਾਦ ਰੱਖੋ ਕਿ ਕਿਸੇ ਦੇ ਬਰਡ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ। ਠੀਕ ਹੈ ਬਈ ਇੱਕ ਬਰਡ ਕਿੰਨੇ ਦਾ ਵਿਕ ਰਿਹਾ ਹੈ, ਉਹ ਬਾਅਦ 'ਚ ਕਿੰਨੇ ਦਾ ਹੋ ਗਿਆ, ਉਹਦੇ ਪਿੱਛੇ ਦੇਖੋ ਅਸੀਂ ਇਨਸਾਨ ਇੱਕ ਹੀ ਹਾਂ। ਸਾਡਾ ਲਾਲਚ ਇੱਕ ਹੈ। ਸਾਨੂੰ ਲਾਲਚ ਔਰ ਗਰਜ਼ ਮਰਵਾਉਂਦੀ ਹੈ। ਸਾਨੂੰ ਜੋੜਦੇ ਵੀ ਗਰਜ਼ ਹੈ, ਸਾਨੂੰ ਤੋੜਦੇ ਵੀ ਗਰਜ਼ ਹੈ। ਜਦੋਂ ਅਸੀਂ ਜੁੜਨੇ ਸਾਂ ਉਦੋਂ ਪੈਸਾ ਸੀ, ਪੈਸਾ ਐ ਸੀ, ਪੈਸਾ ਲੱਗਦਾ ਸੀ, ਲਿਹਾਜ਼ਾ ਜੁੜਦਾ ਸੀ ਬੰਦਾ। ਅੱਜ ਵੈਰੀ ਆਨੈਸਟਲੀ ਸਰਵਾਈਵਲ ਮੁਸ਼ਕਲ ਹੋਇਆ ਦਾ ਬੰਦਿਆਂ ਦਾ। ਬੰਦਾ ਜਿਹਦਾ 10-15 ਹਜ਼ਾਰ ਦਾ
ਉਹ ਕਹਿੰਦਾ ਉਹ ਯਾਰ ਕੁਰਬਾਨੀ ਦੇਣੀ ਹੈ, ਵਹਿੜਾ ਲੈਣਾ ਹੈ, ਇਹ 4 ਬਰਡ ਵੇਚ ਕੋ ਵਹਿੜਾ ਆ ਗਿਆ। ਹੁਣ 400 ਬਰਡ ਵੇਚ ਕੇ ਨਹੀਂ ਵਹਿੜਾ ਆਉਂਦਾ, ਉਹ 400 ਵੇਚੇਗਾ ਕਿਸ ਤਰ੍ਹਾਂ? ਗੱਲ ਸਮਝ ਆਈਏ? ਦੇਖੋ ਇਨਸਾਨ ਜੋ ਕਰਦਾ ਨਾ, ਉਹਦੇ ਕੋਲ ਕੁਛ ਹੋਏ ਤੇ ਕਰਦਾ ਹੈ, ਉਹਦੇ ਕੋਲ ਪੈਸਾ ਹੀ ਕੋਈ ਨਹੀਂ, ਕਿੱਥੋਂ ਕਰੇਗਾ? लिहाजा इस वजह तो रियलिस्टिक चीज़ है कि, और अनफॉर्चुनेटली कुछ कह लो कि ਜਿਹੜੇ ਹੁਣ मैं ना नहीं लेना चाहता, कुछ लोग ऐसे सन जिन्होंने चीज़ों को गलत इस्तेमाल हुजूर वाला गुजारिश हैगी है, मैं कुछ दिन पहले मैं एक बिला मुगालता गल कर रहा हूँ कि लबड़ ਨੂੰ ਜਾਣ ਬੂਝ ਕੇ ਡਿੱਗਿਆ ਵੀ ਗਿਆ ਹੈ ਤੇ ਉਹਦੇ ਬਾਰੇ ਦੇ ਬੁਰੀਆਂ ਪੋਸਟਾਂ ਵੀ ਲਗਾਈਆਂ ਗਈਆਂ, ਬਕਾਇਦਾ ਫੇਕ ਆਈਡੀਜ਼ ਬਣਾਏ ਗਏ ਨੇ। ਇਹ ਕੁਝ ਦਿਨ ਪਹਿਲੇ ਦੀ ਗੱਲ ਹੈ, ਕੋਈ 1.5-2 ਮਹੀਨੇ ਪਹਿਲੇ ਦੀ ਗੱਲ ਹੈ। ਬੜੇ ਸੀਨੀਅਰ ਬਿਲਡਰ ਨੇ, ਮਤਲਬ ਕਿ ਉਹ ਸਾਰੇ ਉਹਨਾਂ ਨੇ ਬਰਡਸ ਲਗਾਏ ਨੇ, ਲਾਹੌਰ ਦੇ ਨੇ। ਉਹਨਾਂ ਦੇ ਨਾਲ ਇੱਕ ਦੂਸਰੀ ਬਰਡਸ ਫੈਮਿਲੀ ਵਾਲੇ ਬੈਠ ਕੇ ਕਹਿ ਰਹੇ ਨੇ ਜੀ ਕਿ ਇੱਕ ਬਰਡ ਜਦੋਂ ਜ਼ਮੀਨ ਬੋਸ ਹੋ ਗਿਆ ਤੇ ਲੋਕ ਸ਼ੌਕ ਚੋਂ ਚਲੇ ਗਏ ਨੇ। ਛੋਟਾ ਕੋਈ ਬਰਡ ਦਾ ਉਹ ਜ਼ਿਕਰ ਕਰ ਰਹੇ ਸਨ ਕਿ ਜੀ ਉਹ ਜ਼ਮੀਨ ਬੋਸ ਹੋ ਗਿਆ, ਜਿਹਦੇ ਉੱਤੇ ਮੈਂ ਬੜਾ ਪਰੇਸ਼ਾਨ ਹੋਇਆ ਕਿ ਪਤਾ ਨਹੀਂ ਉਹ ਡਫ ਦਾ ਜ਼ਿਕਰ ਕਰ ਰਹੇ ਨੇ ਕਿ ਫਾਉਨ ਜਾਵਾ ਦਾ ਕਰ ਰਹੇ ਨੇ, ਗੋਲਡੀਅਨ ਸਪੈਰੋ ਦਾ ਕਰ ਰਹੇ ਨੇ, ਪਤਾ ਨਹੀਂ ਕਿਸ ਬਰਡ ਦਾ ਕਰ ਰਹੇ ਨੇ। ਤੇ ਆਪਣੀ ਵੀਡੀਓ 'ਚੋਂ ਕਹਿੰਦੇ ਨੇ ਕਿ ਜਨਾਬ ਤੁਸੀਂ ਨੈਗੇਟਿਵ ਗੱਲ ਨਾ ਕਰੋ, ਨੈਗੇਟਿਵਿਟੀ ਵੱਲ ਨਾ ਜਾਓ। ਤੇ ਆਪਣੀ ਵੀਡੀਓ ਦੇ ਵਿੱਚ ਇਹ ਗੱਲ ਕਹਿੰਦੇ ਹੋਏ ਉਹਨਾਂ ਨੂੰ ਬਿਲਕੁਲ ਕੋਈ ਮਜ਼ਾਕਾ ਨਹੀਂ ਹੋ ਰਿਹਾ, ਮਤਲਬ ਉਹ ਕਹਿ ਰਹੇ ਨੇ ਜੀ ਇੱਕ ਬਰਡ ਜ਼ਮੀਨ ਬੋਸ ਹੋ ਗਿਆ। ਉਸੇ ਦੇ ਉੱਤੇ ਜ਼ਿਆਦਾ ਲੋਕਾਂ ਨੇ ਸਰਵਾਈਵ ਕੀਤਾ। ਜਦੋਂ ਜ਼ਮੀਨ ਬੋਸ ਹੋ ਗਿਆ ਤਾਂ ਲੋਕ ਸ਼ੌਕ 'ਚੋਂ ਚਲੇ ਗਏ। ਹੁਣ ਉਹ ਮੇਰੇ ਸੇ ਕਨਫਿਊਜ਼ਨ ਪੈਦਾ ਕਰਕੇ ਕੋਈ ਕਿਸ ਬਰਡ ਦੀ ਗੱਲ ਕਰ ਰਹੇ ਨੇ। ਸਰ ਇੱਕ ਤੇ ਜਿਹੜਾ ਅੱਛਾ ਇਨਸਾਨ ਹੁੰਦਾ ਨਾ, ਯਾਦ ਰੱਖਣਾ ਕਿ ਇਸ ਫਰਟੈਨਿਟੀ ਦੇ ਅੰਦਰ, ਬਰਡ ਦੀ ਫਰਟੈਨਿਟੀ 'ਚ ਜ਼ਿਆਦਾ ਲੋਕ ਨੇ ਜਿਹੜੇ ਨਾ ਜਾਹਿਲ ਨੇ। ਜਾਹਿਲ ਤੋਂ ਮੁਰਾਦ ਅਨਪੜ੍ਹ ਜਾਂ ਪੜ੍ਹੇ ਲਿਖੇ ਅਨਪੜ੍ਹ ਵੀ ਕਹਿ ਲਓ ਤੁਸੀਂ, ਜਿਹੜੇ ਕੁਛ ਜਾਣਬੁੱਝ ਕੇ ਕੁਛ ਅਣਜਾਣੇ 'ਚ ਐਸੀ ਹਰਕਤਾਂ ਕਰਦੇ ਨੇ, ਜਾਂ ਕੁਛ ਗਰਜ਼ ਦੀ ਖਾਤਰ। ਇੱਕ ਨੂੰ ਪਤਾ ਹੈ ਕਿ ਯਾਰ ਹੁਣ ਇਹ ਚੀਜ਼, ਉਹ ਇੱਕ ਪੂਰਾ ਇੱਕ ਆਪਣਾ ਇੱਕ ਚੁਰਮਟ ਬਣਾਉਂਦਾ ਹੈ। ਉਹ ਜਿਸ ਤਰ੍ਹਾਂ ਪੀਰੀ ਮੁਰੀਦੀ ਨਹੀਂ ਹੁੰਦੀ, ਉਹ ਪੀਰੀ ਮੁਰੀਦੀ ਵਾਲਾ ਚੱਕਰ ਹੁੰਦਾ। ਮਰੀਦੋ ਇਹ ਛੱਡ ਦਿਓ, ਇੱਧਰ ਆ ਜਾਓ, ਇਹ ਡਿੱਗਣ ਵਾਲਿਆਂ ਨੂੰ ਪਹਿਲੇ ਹੀ ਛੱਡ ਦਿਓ। ਉਹ ਡਿੱਗਿਆ ਨਹੀਂ ਡਿੱਗਿਆ ਬਾਅਦ ਦੀ ਗੱਲ ਹੈ। ਲੋਕਾਂ ਨੂੰ ਬਕਾਇਦਾ ਮੈਸੇਜ ਕਰਨਾ, ਇਹ ਡਿੱਗਣ ਵਾਲਾ, ਇਹ ਡਿੱਗ ਚਲਾ, ਇੱਧਰ ਆ ਜਾਓ। ਠੀਕ ਹੈ। ਉਹਨੇ ਆਪਣਾ ਮੰਜਨ ਵੇਚ ਲਿਆ, ਉਹਨਾਂ ਕੋਲੋਂ ਵਿਕਿਆ ਨਹੀਂ। ਜਿਹਦੇ ਕੋਲ ਨਹੀਂ ਵਿਕਿਆ ਉਹਨੇ ਗੱਲ ਕੀਤੀ, ਓਏ ਚੱਲ ਤੂੰ ਰਹਿੰਦਾ ਦਰਗਾहें, ਤੂੰ ਮੇਰਾ ਮੁਰੀਦ ਨਹੀਂ, ਹੁਣ ਤੇਰੀ ਪੀਰੀ ਮੁਰੀਦੀ ਖਤਮ, ਹੁਣ ਨਵੇਂ ਮੁਰੀਦ ਲੱਭੋ। ਠੀਕ ਹੈ ਸਰ ਇਹ ਬਕਵਾਸ ਹੈ। ਮੈਂ ਕਹਿੰਦਾ ਤੁਸੀਂ ਜੋ ਬਰੀਡ ਕਰਾਉਂਦੇ ਕਰਵਾਓ, ਤੁਸੀਂ ਦੁਨੀਆ ਦਾ ਕੋਈ ਬਰਡ ਬਰੀਡ ਕਰਵਾਓ, ਲੇਕਿਨ ਕਿਸੇ ਨੂੰ ਮਤ ਕਹੋ ਇਹ ਡਿੱਗਣ ਵਾਲਾ ਹੈ, ਇਹਨੂੰ ਛੱਡ ਕੇ ਆ ਜਾਓ। ਇੱਕ ਕੰਪੇਨ ਨਾ ਚਲਾਓ ਕਿਸੇ ਬਰਡ ਦੇ ਖਿਲਾਫ। ਸਿਰਫ ਆਪਣੇ ਬਰਡ ਦੀ ਗੱਲ ਕਰੋ ਸਰ, ਕਿਸੇ ਬਰਡ ਦੇ ਖਿਲਾਫ ਕੰਪੇਨ ਮਤ ਚਲਾਓ। ਅਗਰ ਕਿਸੇ, ਦੇਖੋ ਇਹੀ ਲੋਕ ਨੇ ਜਿਨ੍ਹਾਂ ਨੇ ਜਾਣਾ ਹੈ। ਅੱਜ ਅਗਰ ਤੁਹਾਨੂੰ ਮੁਹੱਬਤ ਲਵ ਬਰਡ ਨਾਲ ਹੋ ਸਕਦਾ, ਕੱਲ ਤੁਹਾਨੂੰ ਰਿੰਗ ਨੈਕ ਨਾਲ ਮੁਹੱਬਤ ਹੋ ਜੇ, ਕੱਲ ਤੁਹਾਨੂੰ ਡਵ ਨਾਲ ਮੁਹੱਬਤ ਹੋ ਜੇ, ਤੇ ਮੈਂ ਤੁਹਾਨੂੰ ਕੀ ਕਹਾਂਗਾ ਕਾਦਰੀ ਸਾਹਿਬ ਕਿ ਨਹੀਂ ਤੁਸੀਂ ਲਵ ਬਰਡ 10 ਸਾਲ ਬਰੀਡ ਕਰੋ, ਤੁਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ। ਕਿਉਂ ਨਹੀਂ ਜਾ ਸਕਦੇ? ਹਰ ਇਨਸਾਨ ਜਾ ਸਕਦਾ ਹੈ। ਇਹ ਬਰਡ ਹੈ, ਇਹ ਨੇਚਰ ਹੈ, ਕ੍ਰੀਏਟਿਵਿਟੀ ਅੱਲਾ ਦੀ। ਇਹਨੂੰ ਤੁਸੀਂ ਖੂਬਸੂਰਤੀ ਹੈ, ਅੱਲਾ ਦੀ ਤਖਲੀਕ ਹੈ, ਉਹ ਬਰੀਡ ਕਰਵਾ ਸਕਦੇ ਹੋ, ਉਹ ਵੀ ਬਰੀਡ ਕਰਵਾ ਸਕਦੇ ਹੋ। ਪਾਕਿਸਤਾਨੀ ਕੌਮ 3 ਸਾਲ 5 ਸਾਲ 6 ਸਾਲ ਬਰੀਡ ਵਾਸਤੇ ਵੇਟ ਕਰ ਸਕਦੀ ਹੈ? ਦੇਖੋ ਬਹੁਤ ਜ਼ਿਆਦਾ ਲੋਕ ਕਰ ਰਹੇ ਨੇ। ਠੀਕ ਹੈ। ਬਹੁਤ ਜ਼ਿਆਦਾ ਲੋਕ ਕਰ ਰਹੇ ਨੇ, ਔਰ ਉਹਦੇ ਅੰਦਰ ਅਗਰ ਉਹ ਸਬਰ ਕਰਦੇ ਨੇ ਤੇ ਤੁਸੀਂ ਇੱਕ ਚੀਜ਼ ਦੇਖੋਗੇ ਕਿ ਉਹਨਾਂ ਚੀਜ਼ਾਂ 'ਚ ਫਿਰ ਸਟੇਬਿਲਿਟੀ ਜ਼ਿਆਦਾ ਹੁੰਦੀ ਹੈ। ਕਿਉਂਕਿ ਜਦੋਂ ਕੋਈ ਚੀਜ਼ ਡਿੱਗਦੀ ਹੈ ਨਾ, ਇੱਕ ਕੁਦਰਤ ਦਾ ਇੱਕ ਨਿਜ਼ਾਮ ਹੈ ਕਿ ਇੱਕ ਚੀਜ਼ ਦੀ ਡਿਮਾਂਡ ਔਰ ਸਪਲਾਈ, ਅਗਰ ਡਿਮਾਂਡ ਜ਼ਿਆਦਾ ਸਪਲਾਈ ਘੱਟ ਹੈ ਤੇ ਉਹ ਚੀਜ਼ ਉੱਤੇ ਜਾਏਗੀ। ਅਗਰ ਸਪਲਾਈ ਜ਼ਿਆਦਾ ਹੋ ਗਈ, ਡਿਮਾਂਡ ਘੱਟ ਹੋ ਗਈ, ਤਾਂ ਉਹ ਚੀਜ਼ ਥੱਲੇ ਆ ਜਾਏਗੀ। ਹੁਣ ਅਗਰ ਐਸੇ ਬਰਡ ਜਿਹੜੇ ਹਰ ਸਾਲ ਬੱਚੇ ਦਿੰਦੇ ਨੇ, ਜ਼ਾਹਿਰ ਹੈ ਉਹਨਾਂ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ, ਲਿਹਾਜ਼ਾ ਉਹ ਮਾਰਕੀਟ ਨੂੰ ਜ਼ਿਆਦਾ ਦੇਰ ਉੱਤੇ ਰਹਿਣਾ ਮੁਸ਼ਕਿਲ ਹੁੰਦਾ ਉਹਦੇ ਵਾਸਤੇ। ਕੰਪੈਰੇਟਿਵਲੀ ਅਗਰ ਤੁਸੀਂ ਦੇਖ ਲਓ ਕਿ ਜਿਹੜੇ ਦੂਸਰੇ ਨੇ, ਜਿਹੜੇ 3 ਸਾਲ ਬਾਅਦ ਅਡਲਟ ਹੁੰਦੇ ਨੇ, ਉਹ ਇੰਨੇ ਬੱਚੇ ਹੀ ਨਹੀਂ ਆਉਂਦੇ। ਜਦੋਂ ਇੰਨੇ ਬੱਚੇ ਹੀ ਨਹੀਂ ਆਣੇ ਤੇ ਉਹ ਲੋਕਾਂ ਦੇ ਕੋਲ ਹੱਥਾਂ 'ਚ ਕਿਸ ਤਰ੍ਹਾਂ ਜਾਣੇ ਨੇ? ਉਹ ਤਾਂ ਮਿਹਨਤ ਕਰਨੀ ਪੈਂਦੀ ਹੈ। ਲਿਹਾਜ਼ਾ ਉਹਨਾਂ 'ਚ
ਕੰਪੈਰੀਟਿਵਲੀ ਸਟੇਬਿਲਿਟੀ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ, ਜਿਹੜੀ ਦੇਖੀ ਗਈ ਹੈ ਆਮ ਤੌਰ ਤੇ। ਹਾਂ ਅਲਬੱਤਾ ਸ਼ੌਕ ਹੋਏ ਨਾ, ਦੇਖੋ ਲੱਭੜ ਦੇ ਸ਼ੌਕ ਵਾਲੇ ਮੈਂ ਐਸੇ ਵੀ ਬਾਬੇ ਦੇਖੇ ਨੇ ਜਿਹੜੇ 50 ਸਾਲ ਤੋਂ ਲੱਗੇ ਦੇ ਨੇ, ਔਰ ਅੱਜ ਵੀ ਲੱਗੇ ਦੇ ਨੇ। ਉਹਨਾਂ ਨੇ ਕਈ ਉਤਾਰ ਚੜਾਅ ਦੇਖੇ। ਤੁਹਾਡਾ ਮਾਸ਼ਾਅੱਲਾ ਲੈਬ ਦਾ ਵੀ ਸਿਸਟਮ ਹੈਗਾ ਜੀ। ਮੈਂ ਇਨਸ਼ਾਅੱਲਾ ਹੰਜ਼ਲਾ ਭਾਈ ਖੁਦ ਅਨਾਉਂਸ ਕਰਨਗੇ ਕਿ ਮਾਸ਼ਾਅੱਲਾ ਪਾਕਿਸਤਾਨ 'ਚ ਸਭ ਤੋਂ ਪਹਿਲੇ HS ਲੈਬ ਤੇ ਜਿਹੜਾ ਕੰਮ ਹੋਣ ਜਾ ਰਿਹਾ ਹੈ ਉਹ ਇਨਸ਼ਾਅੱਲਾ ਤਾਲਾ ਹੰਜ਼ਲਾ ਭਾਈ ਖੁਦ ਦੱਸਣਗੇ। ਉਸ ਤੋਂ ਪਹਿਲੇ ਮੈਂ ਇੱਕ ਦੋ ਗੱਲਾਂ ਕਰ ਲਵਾਂ, ਫਿਰ ਇਨਸ਼ਾਅੱਲਾ ਤਾਲਾ ਹੰਜ਼ਲਾ ਭਾਈ ਅਨਾਉਂਸ ਕਰਨਗੇ। ਹੰਜ਼ਲਾ ਭਾਈ ਹੁਣ ਮੁਖਤਸਰ ਅਲਫਾਜ਼ ਦੇ ਵਿੱਚ ਉਹਨਾਂ ਸ਼ੌਕੀਨ ਹਜ਼ਰਾਤ ਨੂੰ ਜਿਹੜੇ ਰੱਖਣਾ ਵੀ ਚਾਹ ਰਹੇ ਨੇ ਲੇਕਿਨ ਉਹਨਾਂ ਕੋਲ ਦਾਣਾ ਪੂਰਾ ਨਹੀਂ ਹੋ ਰਿਹਾ, ਉਹ ਪਰੇਸ਼ਾਨ ਨੇ, ਜਾਂ ਉਹਨਾਂ ਕੋਲ ਜਗ੍ਹਾ ਨਹੀਂ ਹੋ ਰਹੀ ਕਿ ਯਾਰ ਬੱਚੇ ਅਸੀਂ ਹੋਰ ਤਾਂ ਕਿਤੇ, ਲੇਕਿਨ ਹੁਣ ਜਗ੍ਹਾ ਹੀ ਨਹੀਂ ਗਈ। ਜ਼ਾਹਿਰੀ ਗੱਲ ਹੈ ਬਰਡ ਜਦੋਂ 8-9 ਮਹੀਨੇ ਦਾ ਹੋ ਜਾਂਦਾ ਫਿਰ ਆਪਸ 'ਚ ਲੜਨ ਲੱਗ ਜਾਂਦੇ ਨੇ, ਇੱਕ ਦੂਸਰੇ ਨੂੰ ਜ਼ਖਮੀ ਕਰ ਦਿੰਦੇ ਨੇ। ਉਹਨਾਂ ਨੂੰ ਇਸ ਟਾਈਮ ਕੀ ਮਸ਼ਵਰਾ ਹੈਗਾ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਨ, ਸਕੂਨ ਦੇ ਨਾਲ ਕਰਨ ਜਾਂ ਜਲਦਬਾਜ਼ੀ 'ਚ ਸਭ ਕੁਝ ਖਤਮ ਕਰ ਦੇਣ, ਕੀ ਕਰਨ ਉਹ ਇਸ ਟਾਈਮ? ਅੱਛਾ, ਉਹਦਾ ਆਸਾਨ ਤਰੀਕਾ ਹੈ ਕਿ ਜਿਹੜਾ ਸ਼ੌਕੀਨ ਹੈ ਨਾ ਉਹਦੇ ਵਾਸਤੇ ਬਹੁਤ ਮੁਸ਼ਕਿਲ ਹੁੰਦਾ ਖ਼ਤਮ ਕਰਨਾ। ਮੈਨੂੰ ਕੋਈ ਕਿ ਤੂੰ ਬਰਡ ਖ਼ਤਮ ਕਰ ਲੈ ਤੇ ਮੈਂ ਸ਼ਾਇਦ ਨਾ ਕਰਾਂਗਾ। ਠੀਕ ਹੈ, ਦੇਖੋ ਅਸੀਂ ਕੁਝ ਲਵਾਜ਼ਮਾਤ ਬਰਡ ਦੇ ਨਾਲ ਐਸੇ ਲਾ ਲਏ ਨੇ ਜਿਹੜੇ ਕਿ ਜ਼ਰੂਰੀ ਨਹੀਂ। ਜਿਸ ਤਰ੍ਹਾਂ ਮੈਡੀਸਨ ਲਾ ਲਈ ਦੀ ਹੈ, ਮਲਟੀਵਿਟਾਮਿਨ ਲਾ ਲਏ ਨੇ, ਸਭ ਬੰਦ ਕਰ ਦਿਓ। ਠੀਕ ਹੈ, ਦਾਣੇ ਮਹਿੰਗੇ ਦਾਣੇ ख़त्म ਕਰ ਦਿਓ। ਤੁਸੀਂ ਨਿਊਟ੍ਰੀਸ਼ਨ ਦੇਖਣੀ ਹੈ, ਹਲਕੇ ਦਾਣੇ ਵੀ ਐਸੇ ਹਨ ਜਿਹਨਾਂ ਨਿਊਟ੍ਰੀਸ਼ਨ ਪੂਰੀ ਹੈ ਤੇ ਘੱਟ ਖਰਚੇ ਤੁਸੀਂ ਉਹ ਦਾਣਾ ਦੇ ਸਕਦੇ ਹੋ। ਤੁਸੀਂ ਪਹਿਲੇ ਬਹੁਤ ਜ਼ਿਆਦਾ ਚੀਜ਼ਾਂ ਦੇ ਰਹੇ ਸੋ ਘੱਟ ਕਰ ਲਓ, ਸਬਜ਼ੀਆਂ ਅੰਡੇ ਜ਼ਿਆਦਾ ਦੇ ਰਹੇ ਸੋ ਘੱਟ ਕਰ ਲਓ। ਠੀਕ ਹੈ, ਨਹੀਂ ਦੇ ਸਕਦੇ ਡੇਲੀ ਮਤ ਦਿਓ, ਹਫਤੇ ਬਾਅਦ ਦੇ ਲਓ, ਬਰਡ ਨੂੰ ਕੁਛ ਨਹੀਂ ਹੁੰਦਾ, ਬਰਡ ਸਰਵਾਈਵ ਕਰ ਜਾਏਗਾ। ਲੇਕਿਨ ਇੱਕ ਚੀਜ਼ ਯਾਦ ਰੱਖਣਾ, ਜਿਹੜਾ ਬਰਡ ਦਾ ਜਾਂ ਕਿਸੇ ਵੀ ਬਿਜ਼ਨਸ ਦਾ ਬੈਡ ਟਾਈਮ ਨਹੀਂ ਕੱਢ ਸਕਦਾ ਨਾ, ਉਹ ਫਿਰ ਉਹਦਾ ਪੀਕ ਵੀ ਨਹੀਂ ਦੇਖ ਸਕਦਾ। ਅਗਰ ਤੁਸੀਂ ਚਾਹੁੰਦੇ ਹੋ, ਇਹ ਮੁਸ਼ਕਿਲ ਹੈ। ਹੁਣ ਮੈਨੂੰ ਇੱਕ ਗਾਦਰੀ ਸਾਹਿਬ ਗੱਲ ਦੱਸੋ ਕਿ ਕੋਈ ਪਤਾ ਨਹੀਂ ਇੱਕ ਮੁਲਕ ਚੋਂ ਆਰਡਰ ਇੰਪੋਰਟ ਖੁੱਲ ਜੇ ਤੇ ਬਰਡ ਯੂੰ ਦਿਨਾਂ 'ਚ ਉੱਤੇ ਜਾਣਾ ਸ਼ੁਰੂ ਹੋ ਜਾਏ। ਉਹ ਮੈਂ ਕਈ ਦਫਾ ਦੇਖਿਆ ਇਸ ਤਰ੍ਹਾਂ ਕਿ ਬਰਡ ਦੀ ਡਿਮਾਂਡ ਐਨੀ ਕਿ ਬਰਡ ਹੀ ਨਹੀਂ ਮਿਲ ਰਿਹਾ, ਲੋਕ ਐਕਸਟਰਾ ਪੈਸੇ ਦੇ ਰਹੇ ਨੇ, ਬਰਡ ਨਹੀਂ ਮਿਲ ਰਿਹਾ। ਉਹ ਕੌਣ ਦੇਗਾ? ਉਹ ਦੇਗਾ ਜਿਹਦੇ ਕੋਲ ਬਰਡ ਹੋਣਗੇ, ਜਿਹਨੇ ਮੁਸ਼ਕਿਲ ਵਕਤ 'ਚ ਸੰਭਾਲੇ ਹੋਣਗੇ। ਜਿਹੜਾ ਹੁੰਦਾ ਨਾ ਫਸਲੀ ਬਟੇਰਾ, ਉਹਨੇ ਦੇਖਿਆ ਕਿ ਯਾਰ ਪੈਸੇ ਹੈ ਨੇ, ਖਰੀਦ ਲਏ, ਵੇਚ ਕੇ ਨਿਕਲ ਗਿਆ। ਉਹ ਹਮੇਸ਼ਾ ਕਦੀ ਵੀ ਅੱਛੀ ਗੇਮ 'ਚ ਜਾਂ ਕਦੀ ਵੀ ਇੱਕ ਪੀਕ ਨੂੰ ਇੰਜੋਏ ਨਹੀਂ ਕਰ ਸਕਦਾ, ਉਹ ਕਦੀ ਵੀ। ਬਿਲਕੁਲ ਸਹੀ ਹੋ ਗਿਆ ਹੰਜ਼ਲਾ ਭਾਈ, ਗੱਲਾਂ ਤੇ ਬੇਸ਼ੁਮਾਰ ਨੇ। ਇੱਕ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਹੈ ਜਨਾਬ, ਐਕਸਪੋਰਟਰ ਨੇ ਤੇ ਇਸ ਮਾਹੌਲ ਤੋਂ ਬੜਾ फ़ायदा उठाया, ਯਕੀਨਨ ਐਕਸਪੋਰਟਰ ਨੇ ਬਹੁਤ फ़ायदा उठाया, ਲੇਕਿਨ ਇੰਪੋਰਟਰ ਵੀ ਕਿਤੇ ਕਿਤੇ फ़ायदा ਉਠਾ ਰਹੇ ਨੇ। ਕੀ ਕਹਿਣਾ ਚਾਹੋਗੇ? ਸਰ ਅਗਰ ਦੇਖਿਆ ਜਾਏ ਨਾ ਤੇ ਸਾਡੇ ਇੰਪੋਰਟਰ ਔਰ ਐਕਸਪੋਰਟਰ ਅਕਸਰ ਇੱਕ ਹੀ ਨੇ। ਅੱਛਾ, ਜਦੋਂ ਇੱਥੇ ਬਰਡ ਵੇਖਿਆ ਮਹਿੰਗਾ, ਬਾਹਰੋਂ ਸਸਤਾ ਚੁੱਕ ਕੇ ਇੱਥੇ ਮਾਰਕੀਟ 'ਚ ਪਾ ਦਿੱਤਾ। ਉਹਨਾਂ ਦਾ ਸ਼ੌਕ ਨਾਲ ਕੋਈ ਤਾਲੁਕ ਨਹੀਂ। ਨਹੀਂ ਸਰ, ਕੋਈ ਮਾਰਕੀਟ ਖਰਾਬ ਹੁੰਦੀ ਏ, ਉਹਨਾਂ ਦਾ ਇਸ ਚੀਜ਼ ਨਾਲ ਕੋਈ ਤਾਲੁਕ ਨਹੀਂ। ਕੋਈ ਤਾਲੁਕ ਨਹੀਂ। ਮੈਂ ਗੱਲ ਕਰਨਾ ਵਾ ਸੱਚੀ ਤੇ ਸਿੱਧੀ। ਬਿਲਕੁਲ ਠੀਕ ਹੈ। ਅਗਰ ਹਾਬੀ ਬਰਬਾਦ ਕੀਤੀ ਉਹਦੇ 'ਚ ਬਹੁਤ ਵੱਡਾ ਹੱਥ ਇਹਨਾਂ ਲੋਕਾਂ ਦਾ ਵੀ, ਇੰਪੋਰਟਰ ਹਜ਼ਾਰ ਦਾ, ਕਿਉਂਕਿ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਲੋਕਾਂ ਨੇ ਕਿਤਨੀ ਮੁਸ਼ਕਿਲ ਨਾਲ ਪੈਸੇ ਖਰਚ ਕਰਕੇ ਜਾਂ ਜ਼ਮੀਨਾਂ ਵੇਚ ਕੇ, ਸੋਨਾ ਵੇਚ ਕੇ ਬਰਡ ਲਾਏ ਇੱਕ ਉਮੀਦ ਦੇ ਉੱਤੇ। ਉਹਨਾਂ ਕਿਹਾ ਯਾਰ ਸਾਡੇ ਕਰੋੜਾਂ ਰੁਪਇਆ ਲਾ ਕੇ ਅਸੀਂ ਕਰੋੜਾਂ ਕਮਾਣਾ ਹੈ, ਸੁੱਟੀਏ, ਜਿਹਦਾ ਡਿੱਗਦਾ ਡਿੱਗੇ, ਨਹੀਂ ਵਿਕਦਾ ਨਹੀਂ ਵਿਕਦਾ, ਨਾ ਵਿਕੇ, ਅਸੀਂ ਪੈਸੇ ਕਮਾਣੇ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੇਰੇ ਮੁਲਕ 'ਚ ਜਾਂ ਮੇਰੇ ਮੁਸਲਮਾਨ ਭਾਈਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਕਿੰਨੀ ਜ਼ਰੂਰਤ ਹੈ। ਚਲੋ ਅੱਜ ਜਿਸ ਤਰ੍ਹਾਂ ਇੱਕ ਮੁਸਲਮਾਨ ਸਨ ਨਾ, ਦੋ ਦੁਕਾਨਦਾਰ, ਇੱਕ ਗਾਹਕ ਜ਼ਿਆਦਾ ਆ ਗਏ, ਦੂਸਰੇ को लेने के यार मेरे को आज काफ़ी आ गया, दूसरे भाई को खरीद लिया। माशाल्लाह, वो जज्बा कोई नहीं। हर बंदा कहता है कि मैं मक्खन खा ला। सारी गेम गरज दी गेम सर। इंपोर्टर ने मिल के डोबिया, उस वक्त जो इन्ना बर्ड सुट दिता जिहदी डिमांड तो ज़्यादा। फिर हुण एक्सपोर्ट के आर्डर सन ते ब्रोकर पा के सुटते ਇੰਨੇ ਥੱਲੇ ਲੈ ਕੇ ਆ ਗਏ ਕਿ ਉਹਨਾਂ ਨੂੰ ਹਰ ਹਾਲਤ 'ਚ ਪਰ ਬਰਡ ਪਿੱਛੇ ਫਾਇਦਾ ਹੀ ਹੈ, ਨੁਕਸਾਨ ਕੋਈ ਵੀ ਨਹੀਂ। ਯਾਨੀ ਕਿ ਬਰੀਡਰ ਨੇ ਮਿਹਨਤ ਕਰਨੀ ਹੈ, ਇੰਜੋਏ ਪੈਸੇ ਦਾ, ਐਕਸਪੋਰਟਰ ਨੇ ਤੇ ਇੰਪੋਰਟਰ ਨੇ। ਅਗਰ ਬਰੀਡਰ ਥੋੜਾ ਸਮਝਦਾਰ ਹੋ ਜੇ ਤੇ ਮੇਰਾ ਖਿਆਲ ਨਾਲ ਇਹਨਾਂ ਨੂੰ ਨਕਸੀ ਨਾ ਕਢਵਾ ਸਕਦਾ ਹੈ।
ਜਦ ਕੁਝ ਕਰੋ ਨਾ। ਮੈਂ ਤਾਂ ਕਹਿੰਦਾ ਵਾਂ ਕਿ ਤੁਸੀਂ ਸੀਨੀਅਰ ਨਜ਼ਰਾ ਤੋਂ ਕੋਈ ਯਾਰ, ਸਿਰ ਜੋੜ ਕੇ ਅਸੀਂ- ਬੈਠੋ, ਕੁਝ ਅਨਾਉਂਸ ਕਰੋ ਕਿ ਯਾਰ ਇਸ ਤਰੀਕੇ ਨਾਲ ਬਰਡ ਸੇਵ ਮੈਂ ਕਰੋ। ਤੁਹਾਨੂੰ ਦੱਸਣਾ, ਅਸੀਂ ਜਦੋਂ ਐਸੇ ਕੰਮ ਕਰਨੇ ਆਉਂਦੇ ਆ ਨਾ, ਕੁਝ ਸੀਨੀਅਰ ਉਹ ਅੰਦਰ ਖਾਤੇ ਜਿਨ੍ਹਾਂ ਦੇ ਪਿੰਗਾਂ ਹੁੰਦੀਆਂ ਨੇ ਇਹੋ ਜਿਹੇ ਲੋਕਾਂ ਨਾਲ, ਉਹ ਸਾਡੇ ਖਿਲਾਫ ਕੋਈ ਖੁੱਲ ਕੇ ਕੋਈ ਚੁੱਪ ਕੇ ਖੜਾ ਹੋ ਜਾਏਗਾ। ਹਾਲਾਂਕਿ ਦੇਖੋ, ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਮੈਂ ਬਰਡ ਨਹੀਂ ਵੇਚਦਾ। ਤੁਸੀਂ ਮੇਰਾ ਬਰਡ ਕਦੀ ਪੋਸਟ 'ਤੇ ਨਹੀਂ ਦੇਖੋਗੇ। ਹਾਂ, ਮੇਰੇ ਕੋਲ ਕੋਈ ਲੈਣ ਆਏ, ਮੇਰੇ ਕੋਲ ਹੋਏ, ਮੈਂ ਉਹਨੂੰ ਦੇ ਦਾਂਗਾ, ਮੁਨਾਸਿਬ ਕੀਮਤ 'ਤੇ ਦੇ ਦਾਂਗਾ। ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਕਿ ਜਨਾਬ ਮੈਂ ਉਹਦੀ ਸ਼ਲਵਾਰ ਉਤਾਰਾਂ, ਮੈਂ ਇਸ ਤਰ੍ਹਾਂ ਨਹੀਂ ਕਰਾਂਗਾ। ਇੱਕ ਮਸਲਾ ਹੁਣ ਉਹਨਾਂ ਲੋਕਾਂ ਦਾ ਜਿਹੜੇ ਅੰਦਰ ਖਾਤੇ ਗੇਮ ਹੈ। ਦੇਖੋ ਜੀ, ਬਰਡ ਦੀ ਡਿਮਾਂਡ ਪੈਦਾ ਹੋਈ ਹੈ, ਬਰੀਡਰ ਹੈ, ਉਹਨੇ ਕੀ ਕੀਤਾ, ਬਾਹਰੋਂ ਬਰਡ ਲਿਆਂਦਾ, ਰਿੰਗ ਕੱਟੇ ਨੇ, ਚੱਲ ਵੀ ਚਲਾ ਦਿਓ, ਕੱਢ ਦਿਓ। ਉਹ ਬਰਡ ਚਾਹੇ ਬਿਮਾਰੀ ਵਾਲਾ ਜਾਂ ਜੋ ਮਰਜ਼ੀ ਹੈ, ਉਹਨਾਂ ਦੀ ਬਲਾ ਨੂੰ, ਉਹਦੀ ਕੀ ਪੈਡਿਗਰੀ ਹੈ, ਉਹਦੇ ਅੰਦਰ ਕੀ ਹੈ, ਵੇ ਉਹ ਅਨਵਾਂਟਡ ਮਿਊਟੇਸ਼ਨ ਹੈ ਕਿ ਨਹੀਂ ਹੈ, ਉਹ ਕਿਸ ਟਾਈਪ ਦਾ ਬਰਡ ਹੈ, ਉਹ ਫਾਲਟੀ ਬਰਡ ਹੈ, ਉਹਦੀ ਸ਼ਕਲ ਕੈਸੀ ਹੈ। ਮੈਂ ਸਰ ਤੁਹਾਡੀ ਗੱਲ ਕਤਾ ਕਲਾਮੀ ਦੀ ਮਾਫੀ ਚਾਹੁੰਦਾ। ਮੈਂ ਪੰਜਾਬੀ ਲਵਬਰਡ ਚੈਨਲ ਦੇ ਵਿਊਵਰਸ ਨੂੰ ਇੱਕ ਗੱਲ ਦੱਸਣਾ ਚਾਹਾਂਗਾ। ਸੀਨੀਅਰ ਬਰੀਡਰ ਦੀ ਮੌਜੂਦਗੀ 'ਚ ਇੱਕ ਤੁਹਾਨੂੰ ਮਸ਼ਵਰਾ ਦੇ ਰਿਹਾ ਵਾਂ, ਜਿੰਨਾ ਮਰਜ਼ੀ ਮਹਿੰਗਾ ਬਰਡ ਹੋਏ, ਮਿਸਾਲ ਦੇ ਤੌਰ ਤੇ ਡਨ ਫੈਲ ਹੋਏ, ਅਗਰ ਉਹ 1.5 ਲੱਖ ਰੁਪਏ ਜਾਂ 2 ਲੱਖ ਰੁਪਏ ਬਰਡ ਮਿਲ ਰਿਹਾ ਲੋਕਲ ਮਾਰਕੀਟ 'ਚੋਂ, ਤੇ ਇੰਪੋਰਟਰ ਤੁਹਾਨੂੰ 25-30 ਹਜ਼ਾਰ ਰੁਪਏ 50 ਹਜ਼ਾਰ ਦਾ ਦੇ ਰਿਹਾ, ਤਾਂ ਉਸ ਲਾਲਚ 'ਚ ਨਹੀਂ ਆਣਾ, ਕਿਉਂਕਿ ਹੋ ਸਕਦਾ ਉਹ ਬਿਮਾਰੀ ਵਾਲਾ ਹੋਏ, ਸ਼ੈਡ 'ਚ ਆ ਕੇ ਤੇ ਦੀਗਰ ਬਰਡ ਨੂੰ ਵੀ ਉਹ ਬਿਮਾਰੀ ਲਗਾ ਦੇ। ਹਜ਼ੂਰੇ ਵਾਲਾ ਮੈਂ ਸਹੀ ਅਰਜ਼ ਕਰ ਰਿਹਾ ਹਾਂ। 100% ਸਰ, ਪਹਿਲੇ ਕਹਿ ਰਹੇ ਸਨ ਨਾ, PBFT ਜਿਹੜਾ ਨਾ ਵੱਡੇ ਬਰਡ 'ਚ ਛੋਟੇ 'ਚ ਨਹੀਂ ਹੁੰਦਾ। ਬਾਹਰੋਂ ਇੰਪੋਰਟ ਦੇ ਬਰਡ ਐ ਨਹੀਂ ਕਿ ਜ਼ਰੂਰੀ ਇੰਪੋਰਟ 'ਚ ਆਏ ਫਿਰ ਇੱਥੇ ਵੀ ਆ ਜਾਂਦਾ, ਸਭ ਜਗ੍ਹਾ 'ਤੇ ਆ ਜਾਂਦਾ ਹੈ। ਕੋਈ ਬਿਮਾਰੀ ਵੀ ਕਿਤੇ ਵੀ ਪੈਦਾ ਹੋ ਸਕਦੀ ਹੈ, ਔਰ ਕੋਈ ਮੇਰੇ ਖਿਆਲ ਇਹ ਜ਼ਿਆਦਤੀ ਹੋਏਗੀ, ਮੈਂ ਕਹਾਂਗਾ ਕਿ ਇੰਪੋਰਟਰ ਬਿਮਾਰੀ ਜਾਣਬੁੱਝ ਕੇ ਲੈ ਕੇ ਆਉਂਦਾ, ਨਹੀਂ ਪਤਾ ਉਹਨੂੰ ਆ ਗਈ ਹੈ, ਲੇਕਿਨ ਸਾਡਾ ਕੰਮ ਹੈ ਬਿਮਾਰੀ ਇਹਦੀ ਦੱਸਣਾ ਹੈ। ਸਰ ਉਹਨਾਂ ਨੂੰ ਪਤਾ ਹੋਏ ਜਾਂ ਨਾ ਹੋਏ, ਉਹਨਾਂ ਨੂੰ ਤਾਂ ਮਕਸਦ, ਜੈਸਾ ਕਿ ਪਹਿਲੇ ਗੱਲ ਹੋਈ, ਕਿ ਉਹਨਾਂ ਨੂੰ ਸਿਰਫ ਪੈਸੇ ਨਾਲ ਮਕਸਦ ਹੈ। ਮੈਂ ਕਹਿੰਦਾ, ਦੇਖੋ ਜਿਹੜਾ ਬਰਡ ਕਲਾਈਮੇਟਾਈਜ਼ਡ ਹੁੰਦਾ ਹੈ ਨਾ, ਜਿਹੜਾ ਇੱਥੋਂ ਦੇ ਮੌਸਮ 'ਚ ਪਲਿਆ ਦਾ ਹੁੰਦਾ ਹੈ, ਉਹ ਇੰਪੋਰਟਰ ਦੇ ਮੁਕਾਬਲੇ ਤੇ ਬਹੁਤ ਬਿਹਤਰ ਬਹੁਤ ਹੁੰਦਾ ਉੱਪਰ ਹੈ। ਬਰਡ ਹੈਗਾ। ਲੇਕਿਨ ਦੂਸਰੀ ਚੀਜ਼ ਲੱਗ ਕੇ ਤੁਹਾਡੀ, ਬਾਜ਼ਾਂ ਦਾ ਇੰਪੋਰਟ ਦਾ ਬਰਡ ਬੜਾ ਅੱਛਾ ਚੱਲ ਜਾਂਦਾ ਹੈ, ਬਹੁਤ ਬਿਹਤਰੀਨ ਨਿਕਲ ਆਉਂਦੇ ਨੇ। ਲੇਕਿਨ ਡਨ ਫੈਲੋ 'ਚ ਤੁਸੀਂ ਦੇਖੋ ਕਿ ਅਕਸਰ ਲੋਕਾਂ ਦੇ ਬਰਡ ਲਿਆ ਕੇ ਮਰ ਗਏ, ਦਾਣੇ ਦੇ ਡੱਬਿਆਂ ਤੇ ਮਰ ਗਏ, ਕਿਉਂਕਿ ਉਹ ਫਿਲਪਾਈਨ ਵਾਲੇ ਜਾਂ ਕੁਝ ਮੁਲਕਾਂ ਵਾਲੇ ਐਸੇ ਲੋਕ ਵੀ ਹੈ ਜਿਹੜੇ ਗਲਤ ਪ੍ਰੈਕਟਿਸਿਸ ਕਰਦੇ ਨੇ, ਕਿ ਬਰਡ ਨੂੰ ਚੁੱਕਿਆ ਜਨਾਬ, ਹੈਂਡ ਫੀਡ ਤੇ ਚੁੱਕ ਲਿਆ, ਮਤਲਬ ਪੇਅਰਿੰਗ 'ਚ ਚੀਜ਼ਾਂ ਨਹੀਂ ਦੇਖੀਆਂ ਕੀ ਹੈ ਨੇ ਕੀ ਨਹੀਂ। ਉਹ ਬਰਡ ਐਨੇ ਵੀਕ ਹੁੰਦੇ ਨੇ ਕਿ ਜਦੋਂ ਫਿਰ ਦੂਸਰਾ ਕੁਝ ਇਲਾਕੇ ਐਸੇ ਹੁੰਦੇ ਨੇ, ਉਹ ਟ੍ਰੋਪੀਕਲ ਇਲਾਕੇ ਨੇ, ਉਹਨਾਂ ਦਾ ਵੈਦਰ ਵੈਦਰ ਚਾਰੋਂ ਤਰਫ ਸਮੁੰਦਰ ਹੈਗਾ ਜੀ, ਚਾਰੋਂ ਤਰਫ। ਉਹਨਾਂ ਦਾ ਇੱਕ ਹੋਰ ਚੀਜ਼ ਹੈ, ਉਹ ਇੱਥੇ ਆਉਂਦੇ ਨੇ, ਉਹਨਾਂ ਨੂੰ ਬਿਮਾਰੀਆਂ ਵਿੱਚ ਆਉਂਦੀਆਂ ਨੇ, ਕਈਆਂ ਦੇ ਸ਼ੈਡਾਂ ਦੇ ਨੁਕਸਾਨ ਹੋਏ ਨੇ, ਦੱਸਦੇ ਨਹੀਂ ਲੋਕ। ਅਸੀਂ ਲੈਬਾਂ ਨੇ, ਸਾਨੂੰ ਪਤਾ ਚੱਲ ਜਾਂਦਾ, ਕਿਉਂਕਿ ਸਾਡੇ ਕੋਲ ਲੋਕ ਆ ਕੇ ਫਿਰ ਹੱਲ ਵੀ ਪੁੱਛਦੇ ਨੇ। ਠੀਕ ਹੋ ਗਿਆ। ਤੇ ਇਹ ਕਹੋ ਕਿ ਬਾਜ਼ਾਂ ਨੂੰ ਸੂਟ ਕਰ ਜਾਂਦੇ ਨੇ, ਜਿਹੜੇ ਸਮਝਦਾਰ ਹੁੰਦੇ ਨੇ, ਕੁਆਰੰਟਾਈਨ ਕਰਵਾ ਲੈਂਦੇ ਨੇ ਜਾਂ ਦੇਖ ਲੈਂਦੇ ਨੇ ਕੁਆਲਿਟੀ, ਕਿ ਇਹ ਕੁਆਲਿਟੀ ਦਾ ਬਰਡ ਲੈਣਾ ਹੈ ਕਿ ਨਹੀਂ ਲੈਣਾ। ਦੇਖੋ, ਮੈਂ ਵੀ ਬਰਡ ਇੰਪੋਰਟਡ ਲਿਆ, ਲੇਕਿਨ ਮੈਂ ਦੇਖ ਕੇ ਲਿਆ ਕਿ ਯਾਰ ਇਹ ਬਰਡ ਦੇਖਣ 'ਚ ਕੈਸਾ ਹੈ। ਬਰੀਡ ਆਪਣੀਆਂ ਯੂਰਪੀ ਲਾਂਚ ਕਰਾਇਆ, ਮੇਰੇ ਕੋਲ ਘਰ ਤੇ ਬਰਡ ਕੋਈ ਨਹੀਂ, ਕੋਈ ਯੂਰਪ ਤੋਂ ਲਿਆਂਦੇ, ਕੋਈ ਕਿਧਰੋਂ ਲੈਂਦੇ, ਕੋਈ ਬਰੀਡ ਕਰਵਾਏ। ਲੇਕਿਨ ਤੁਹਾਨੂੰ ਇੰਨੀ ਸੈਂਸ ਹੋਣੀ ਚਾਹੀਦੀ ਹੈ ਕਿ ਬਰਡ ਜੇ ਤੁਹਾਡੇ ਕੋਲ ਆ ਗਿਆ ਤਾਂ ਉਹਨੂੰ ਚੈੱਕ ਕਰ ਲਓ, ਉਹਨੂੰ ਡਾਇਰੈਕਟ ਬਰਡ 'ਚ ਨਾ ਵਾੜੋ, ਉਹਨੂੰ ਕੁਆਰੰਟਾਈਨ ਕਰ ਲਓ, ਥੋੜ੍ਹਾ ਸਬਰ ਕਰ ਲਓ। ਸਾਰੇ ਜਿਹੜੀ ਬੇਸਬਰੀ ਸਾਡੀ ਇੱਕ ਕੌਮ ਦੀ ਆਦਤ 'ਚ ਆ ਗਈ ਦੀ ਨਾ, ਉਹਦੀ ਵਜ੍ਹਾ ਤੋਂ ਵੀ ਨੁਕਸਾਨ ਕਾਫੀ ਹੋ ਜਾਂਦੇ ਨੇ। जनाब बेशुमार सवालात अजय भी जहन चाह रहे हैं, लेकिन वो हंसला भाई को भी वक्त की किल्लत है, ज़ाहिर गल है लेट नाइट असी बैठे हैं इस वक्त, तो हजूरे वाला गुजारिश है कि यह शौक है, शौक में इंजॉय करो। तो जनाब हंसला भाई अनाउंस करन लगे ने, इंशाअल्लाह ताला तुहानू सुन के एज अ पाकिस्तानी फखर भी होना चाहिए है तो खुशी भी होनी चाहिए। हंसला भाई जी, मैं थोड़ी देर पहले एक पोस्ट की है जी, ਪੂਰੀ ਦੁਨੀਆ 'ਚ ਕਲਰ ਮਿਊਟੇਸ਼ਨ ਦੀ ਜਿਹੜੇ ਟੈਸਟ ਨੇ ਉਹ 2 ਲੈਬਾਂ ਕਰ ਰਹੀਆਂ ਨੇ। ਤੀਸਰੀ ਪਾਕਿਸਤਾਨ ਦੀ ਲੈਬ ਸਾਡੀ HS ਲੈਬ ਹੈ ਮਾਸ਼ਾਅੱਲਾ, ਜਿਹੜੀ ਜਿਨ੍ਹਾਂ ਨੇ ਕਾਫੀ ਕਹਿ ਲਓ ਕਿ ਇਨਵੈਸਟਮੈਂਟ ਤੋਂ ਬਾਅਦ ਜਾਂ ਕਾਫੀ ਮਿਹਨਤ ਤੋਂ ਬਾਅਦ ਅਸੀਂ ਅਲਹਮਦੁਲਿਲਾ ਸਕਸੈਸਫੁਲ ਕੀਤੇ ਨੇ। ਮਾਸ਼ਾਅੱਲਾ, ਉਹ ਰਾ ਐਲੈਗਜ਼ੈਂਡਰਾਈਨ ਤੇ ਰਿੰਗ ਨੈਕ, ਇਹਨੇ ਦੇ ਅੰਦਰ ਜਿਹੜੇ ਪੋਸੀਬਲ ਸਪਲਿਟ ਇਨੋ ਜਾਂ ਪੋਸੀਬਲ ਸਪਲਿਟ ਬਲੂ ਨੇ, ਉਹ ਅਸੀਂ ਕਨਫਰਮ ਕਰਾਂਗੇ ਟੈਸਟ ਦੇ ਜ਼ਰੀਏ, ਔਰ ਜਿਹੜਾ ਟੈਸਟ ਦੇ ਜ਼ਰੀਏ ਕਨਫਰਮ ਹੋਏਗਾ ਉਹ 100% ਹੋਏਗਾ।
ਜਿਹੜਾ ਅਗਰ ਅਸੀਂ ਕਹਿਤਾ ਕਿ ਇਹ ਸਪਰੇਟ ਬਲੂ ਹੈ ਜਾਂ ਸਪਰੇਟ ਇਨੋ ਹੈ, ਉਹ 100% ਹੋਏਗਾ। ਉਹ ਟੈਸਟ ਦੀ ਫੀਸ ਵੀ ਉਹਦੀ ਹੀ ਲਈ ਜਾਏਗੀ। ਜਿਹੜਾ ਟੈਸਟ 'ਚ ਪੋਜ਼ਿਟਿਵ ਨਹੀਂ ਆਇਆ ਉਹਦੀ ਅਸੀਂ ਫੀਸ ਵੀ ਨਹੀਂ ਲਵਾਂਗੇ। ਔਰ ਪੂਰੀ ਦੁਨੀਆ 'ਚ ਤੀਸਰੀ ਲੈਬ ਹੈ ਸਾਡੀ ਜਿਹੜੀ ਕਰ ਰਹੀ ਹੈ ਮਾਸ਼ਾਅੱਲਾ ਪਾਕਿਸਤਾਨ 'ਚ, ਤੇ ਪਾਕਿਸਤਾਨ ਦੇ ਅੰਦਰ। ਮਾਸ਼ਾਅੱਲਾ। ਔਰ ਅਲਹਮਦੁਲਿਲਾ ਕਹਿ ਲਓ ਕਿ ਅੱਗੇ ਵੀ ਇਨਸ਼ਾਅੱਲਾ ਐਗਰੀਕਲਚਰ ਦੇ ਅੰਦਰ ਜਿੰਨਾ ਵੀ ਬਿਹਤਰ ਤੋਂ ਬਿਹਤਰ ਕੰਮ ਹੋ ਸਕੇ ਇਨਸ਼ਾਅੱਲਾ ਅਸੀਂ ਆਪਣਾ पूरा हिस्सा माशाल्लाह बहुत खुशी हुई जी सर, सब क्लैप करें जी पाकिस्तान का जी, माशाल्लाह ये पाकिस्तान में फर्स्ट टाइम काम हुआ जी। ਤੇ ਜਨਾਬ ਅੱਜ ਦੀ ਵੀਡੀਓ ਤੋਂ ਇੰਨਾ ਹੀ। ਅਗਰ ਕੋਈ ਸਵਾਲ ਰਹਿ ਗਿਆ ਤਾਂ ਜਨਾਬ ਤੁਸੀਂ ਇਨਬਾਕਸ ਕਰ ਸਕਦੇ ਹੋ। اخلاقیات ਨਹੀਂ ਛੱਡਣੀ ਚਾਹੀਦੀ, ਇਖਤਲਾਫ ਕਰਨ ਦਾ ਹਰ ਕਿਸੇ ਨੂੰ ਹੱਕ ਹੈ। ਆਪਣੇ ਪੇਰੈਂਟਸ ਦੀ, ਆਪਣੇ ਮਾਂ-ਬਾਪ ਦੀ ਅੱਛੀ ਤਰਬੀਅਤ ਸਾਨੂੰ ਦਿਖਾਣੀ ਚਾਹੀਦੀ ਹੈ। ਤੇ ਜਨਾਬ ਤੁਸੀਂ ਮੈਨੂੰ ਇਨਬਾਕਸ ਕਰ ਸਕਦੇ ਹੋ। ਅਗਰ ਕੋਈ ਸਵਾਲ ਰਹਿ ਗਿਆ ਤਾਂ ਇਨਸ਼ਾਅੱਲਾ ਤਾਲਾ ਹੰਜ਼ਲਾ ਭਾਈ को दोबारा तो टाइम देके जनाब खादम हाजिर हो जाएगा। अपनी दुआओं में याद रखना जनाब। आज की वीडियो तो इन्ना ही। अस्सलाम वालेकुम।